स्वागत है। अज 24 जून दिन बुधवार अपने नाल जुड़ चुके हैं मिंटू गुरसरी जी मिलोट स्टूडियोज तो मिंटू जी आनू स्वागत है। सत श्री अकाल। शुक्रिया जी साਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ, ਲਾਈਫ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਨਛੱਤਰ ਸਿੰਘ ਸੰਘਾ ਕਲੋਵਿਸ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜੇ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਹਿੰਦੇ ਸ਼ੁਰੂ ਕਰਦੇ ਹਾਂ, ਅਤੇ ਕਹਿੰਦੇ ਵੀ ਇੱਕ ਨਵਾਂ ਹੀ ਸਿਆਪਾ ਆ। ਚੀਨ ਨੇ ਹੁਣ ਕਹਿੰਦੇ ਨੇਪਾਲ ਦੀ ਜ਼ਮੀਨ ਵੀ ਨੱਪੀ ਆ। ਨੇਪਾਲ ਵਾਲੇ ਵੀ ਉਹਨਾਂ ਦੇ ਨੇੜੇ ਨੇੜੇ ਟੁੱਕ ਟੁੱਕ ਕੇ ਬਹਿੰਦੇ ਸੀਗੇ ਨਾ, ਤਾਂ ਉਹਨਾਂ ਨੇ ਵੀ ਸਵਾਦ ਲੈ ਲਿਆ। ਇੰਡੀਆ ਵਾਲਿਆਂ ਨੇ ਵੀ ਆਖਿਆ ਸੀ ਕਦੇ ਕਿ ਹਿੰਦੀ ਚੀਨੀ ਭਾਈ ਭਾਈ, ਇਹਨਾਂ ਨੇ ਵੀ ਮਜ਼ਾ ਲੈ ਲਿਆ। ਸੋ ਚਾਈਨਾ ਇਸੇ ਤਰ੍ਹਾਂ ਹੀ ਕਰਦਾ। ਪਾਕਿਸਤਾਨ ਵਾਲਿਆਂ ਨਾਲ ਵੀ ਉਹਨਾਂ ਨੇ ਕਰੋਨਾ ਕਾਲ 'ਚ ਕਿਸ ਤਰ੍ਹਾਂ ਦੀ ਬੁਰੀ ਕੀਤੀ ਹੈ ਸਭ ਨੂੰ ਪਤਾ ਹੀ ਆ। ਜਿਸ ਤਰ੍ਹਾਂ ਦੇ ਉਹਨਾਂ ਨੇ ਇਮਦਾਦ ਦੇ ਨਾਂ 'ਤੇ ਮਜ਼ਾਕ ਕੀਤੇ ਸੀਗੇ, ਉਹ ਇਸੇ ਤਰ੍ਹਾਂ ਹੀ ਕਰਦੇ ਆ। ਉਹ ਚਾਈਨਾ ਵਾਲੇ ਨਾ ਜਿੱਦਾਂ ਕਹਿ ਸਕਦੇ ਆ ਕਿ ਬੁੱਕਲ ਦੇ ਸਾਥੀ ਆ, ਡੰਗ ਚਲਾ ਜਾਂਦੇ ਆ। ਸੋ ਬਹਰਹਾਲ ਦੇਖੋ, ਇਹ ਜਿਹੜੀਆਂ ਖਬਰਾਂ ਕੱਲ੍ਹ ਪਰਸੋਂ ਦੀਆਂ ਆਉਣ ਡਈਆਂ ਸੀਗੀਆਂ, ਪਰ ਪੁਸ਼ਟੀ ਨਹੀਂ ਸੀ ਹੋ ਰਹੀ। ਰਿਪੋਰਟਾਂ ਆ ਰਹੀਆਂ ਸੀਗੀਆਂ ਕਿ ਚਾਈਨਾ ਨੇ ਇੱਧਰ ਵੀ ਜੱਫਾ ਮਾਰ ਲਿਆ। ਹਾਲਾਂਕਿ ਉੱਥੇ ਕਮਿਊਨਿਸਟਾਂ ਦੀ ਸਰਕਾਰ ਹੈ ਨੇਪਾਲ 'ਚ। ਮੈਂ ਤੁਹਾਨੂੰ ਅੱਗੇ ਵੀ ਇੱਕ ਵਾਰੀ ਦੱਸਿਆ ਸੀਗਾ ਕਿ ਕਮਿਊਨਿਸਟਾਂ ਨੂੰ ਇਕੱਠਿਆਂ ਵੀ ਇਹਨਾਂ ਨੇ ਕੀਤਾ ਵਾ, ਤੇ ਵਿੱਚੋਂ ਜੇ ਸਰਕਾਰ ਇਹਨਾਂ ਦੀ ਡਿੱਗ ਚੱਲੀ ਸੀਗੀ। ਔਰ ਉਸ ਸਮੇਂ ਵੀ ਜਿਹੜੀ ਇਹਨਾਂ ਦੀ ਬੀਬੀ ਆ ਉੱਥੇ ਰਾਜਦੂਤ, ਉਹਨੇ ਵਿੱਚ ਪੈ ਕੇ ਖੁਦ ਮੀਟਿੰਗਾਂ ਕਰਕੇ 1 to 1 ਮੀਟਿੰਗਾਂ ਕਰਦੀ ਰਹੀ ਉਹ ਬੀਬੀ, ਤੇ ਉਹਨੇ ਇਹ ਮਸਲਾ ਹੱਲ ਕਰਵਾਇਆ। ਮਤਲਬ ਕਿ ਸਰਕਾਰ ਨੇ ਹੀ ਤਾਂ ਕਹਿ ਕਿ ਚਾਈਨਾ ਦੀ ਸਰਕਾਰ ਨੇ ਹੀ ਸਰਕਾਰ ਨੂੰ ਸਪੋਰਟ ਕੀਤਾ ਸਿੱਧੇ ਤੌਰ 'ਤੇ। ਤਾਂ ਉੱਥੇ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਹੁਣ ਪੁਸ਼ਟੀ ਹੋ ਚੁੱਕੀ ਆ। ਜਿੱਦਾਂ ਮੈਂ ਇੱਕ ਅਖਬਾਰ ਦੀ ਖਬਰ ਕੋਟ ਕਰਦਾ, ਬਹੁਤ ਵੱਡੀ ਉਹਨਾਂ ਨੇ ਸਟੋਰੀ ਲਾਈ ਆ। ਦਾ ਹਿਮਾਲਯਨ ਟਾਈਮਸ ਆ, ਕਾਠਮੰਡੂ ਬੇਸਡ ਇਹ ਅਖਬਾਰ ਆ, ਬਹੁਤ ਵੱਡਾ ਅਖਬਾਰ ਹੈ ਨੇਪਾਲ ਦਾ। ਤਾਂ ਉਹਨਾਂ ਨੇ ਇੱਕ ਸਟੋਰੀ ਲਾਈ ਆ, ਉਹਦਾ ਟਾਈਟਲ ਹੈ ਵਟ ਡਜ਼ ਦਾ PM ਹੈਵ ਟੂ ਸੇ ਅਬਾਊਟ ਇਨਕਰੋਚਮੈਂਟ ਬਾਈ ਚਾਈਨਾ। ਮਤਲਬ ਕਿ ਸਵਾਲ ਖੜਾ ਕੀਤਾ, ਕਿਉਂਕਿ ਸਾਰੇ ਦੇਸ਼ ਦੇ ਵਿੱਚ ਸਾਰਾ ਮੀਡੀਆ ਜਿਹੜਾ ਇੱਕ ਬੋਲੀ ਇੱਕ ਸੁਰ ਬੋਲਣ ਵਾਲਾ ਨਹੀਂ ਹੁੰਦਾ। ਬਹੁਤ ਸਾਰੇ ਮੀਡੀਆ ਆਊਟਲੈਟ ਜਿਹੜੇ ਆ ਉਹ ਲੀਗ ਤੋਂ ਹਟ ਕੇ ਵੀ ਕੰਮ ਕਰਦੇ। ਚਾਈਨਾ 'ਚ ਵੀ ਹੈਗੇ ਆ, ਥੋੜ੍ਹੇ ਜ਼ਰੂਰ ਹੈਗੇ ਉਸ ਤਰ੍ਹਾਂ। ਤੇ ਇਹਨਾਂ ਨੇ ਸਾਫ਼ ਤੌਰ 'ਤੇ ਜਿਹੜੇ ਮੰਤਰੀ ਹੈਗੇ, ਉਹਦੇ ਪ੍ਰਧਾਨ ਮੰਤਰੀ ਆ, ਉਹਨਾਂ ਦੇ ਸਾਹਮਣੇ ਸਵਾਲ ਖੜਾ ਕੀਤਾ ਕਿ ਹੁਣ ਕੀ ਕਰੋਗੇ। ਤੇ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਇਕਨੋਮਿਕ ਟਾਈਮਸ ਦੀ ਖਬਰ ਆ ਕਿ ਚਾਈਨਾ ਆਕੂਪਾਈਜ਼ ਨੇਪਾਲ ਵਿਲੇਜ ਲੈਂਡ ਡਿਫਾਈਨਿੰਗ ਸਾਇਲੈਂਸ ਫਰੋਮ ਓਨਲੀ ਗਵਰਨਮੈਂਟ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਚਾਈਨਾ ਨੇ ਇੱਕ ਪਿੰਡ ਹੀ ਸਾਰਾ ਉਹਨਾਂ ਦਾ ਹੜੱਪ ਲਿਆ, ਟੋਟਲ ਪਿੰਡ ਹੀ। ਔਰ ਜਿਹੜੇ ਸਿਵਿਲੀਅਨ ਸੀਗੇ ਉਹਨਾਂ ਨੂੰ ਆਪਣੇ ਵਾਲੇ ਪਾਸੇ ਲੈ ਗਏ ਆ। ਇਹ ਇਕਨੋਮਿਕ ਟਾਈਮਸ ਦੇ ਵਿੱਚ ਸਟੋਰੀ ਲੱਗੀ ਆ। ਸੋ ਜਿਹੜੀਆਂ ਚੀਜ਼ਾਂ ਮਤਲਬ ਕਿ ਇਹ ਅੱਜ ਦੀਆਂ ਹੀ ਮੈਂ ਖਬਰਾਂ ਕੋਟ ਕਰ ਰਿਹਾ, ਆਸੇ ਪਾਸੇ ਦੀਆਂ ਨਹੀਂ ਆ, ਅੱਜ ਦੀਆਂ ਹੀ। ਤਾਂ ਤੁਸੀਂ ਦੇਖੋ ਕਿ ਜਿਹੜੀਆਂ ਖਬਰਾਂ ਇੱਕ ਉੜਦੀਆਂ ਵਾਈਆਂ ਸਵਾਈਆਂ ਸੀਗੀਆਂ, ਸਰਗੋਸ਼ੀਆਂ ਸੀਗੀਆਂ, ਉਹ ਸੱਚਾਈਆਂ ਬਣ ਗਈਆਂ ਨੇ। ਮਤਲਬ ਕਿ ਉਹਨਾਂ ਦੀ ਪੁਸ਼ਟੀ ਹੋਣ ਲੱਗ ਪਈ ਆ। ਤੇ ਉਹਦੇ ਵਿੱਚ ਕੀ ਆ ਕਿ ਹੁਣ ਜਿਹੜੀ ਉੱਥੋਂ ਦੀ ਕਮਿਊਨਿਸਟ ਸਰਕਾਰ ਆ ਉਹ ਤੇ ਨਹੀਂ ਬੋਲੇਗੀ, ਔਰ ਬਹੁਤਾ ਬੋਲ ਕੇ ਉਹਨੇ ਕਰਨਾ ਵੀ ਕੀ ਆ। ਪਰ ਜਿਹੜੇ ਅਖਬਾਰ ਇਸ ਚੀਜ਼ ਨੂੰ ਕਵਰ ਕਰ ਰਹੇ ਆ, ਕੋਈ ਕੁਛ ਹੈਕਟੀਅਰ ਦੱਸ ਰਿਹਾ, ਕੁਛ ਇਸ ਤੋਂ ਵੀ ਜ਼ਿਆਦਾ ਦੱਸ ਰਿਹਾ। ਪਰ ਇਹ ਮੇਰੇ ਖਿਆਲ ਦੇ ਨਾਲ ਨੇਪਾਲ ਵਾਸਤੇ ਖਤਰੇ ਦੀ ਘੰਟੀ ਹੈ, ਕਿਉਂਕਿ ਜੇ ਆਪਾਂ ਇਹਨਾਂ ਨੂੰ ਸਟੋਰੀਆਂ ਨੂੰ ਪੜ੍ਹਾਂਗੇ ਧਿਆਨ ਦੇ ਨਾਲ, ਉਹ ਕਹਿੰਦੇ ਆ ਕਿ ਇੱਥੇ ਆ ਕੇ ਉਹ ਕਿਸੇ ਸਮੇਂ ਵੀ ਪੋਸਟਾਂ ਬਣਾ ਸਕਦੇ। ਮਤਲਬ ਕਿ ਜਿਹੜੀ ਜ਼ਮੀਨ ਉਹਨਾਂ ਨੇ ਆਕੂਪਾਈ ਕੀਤੀ ਆ, ਉੱਥੇ ਆ ਕੇ ਉਹ ਆਪਣੀਆਂ ਪੋਸਟਾਂ ਬਣਾ ਲੈਣਗੇ। ਭਾਵੇਂ ਆ ਕਿ ਆਰਮੀ ਲੱਗ ਜੂਗੀ ਤੇ ਸਦਾ ਲਈ ਉਹ ਚਾਈਨਾ ਕੋਲ ਜ਼ਮੀਨ ਚਲੇ ਜਾਏਗੀ। ਹੁਣ ਦੇਖੋ, ਇਹ ਤੇ ਨੇਪਾਲ ਦਾ ਕੰਸਰਨ ਆ। ਆਪਾਂ ਸੋਚਾਂਗੇ ਕਿ ਯਾਰ ਅਸੀਂ ਕਦ ਮੱਥਾ ਖਪਾਈ ਕਰਨ ਡਏ ਆ। ਵੈਸੇ ਇੱਕ ਹੋਰ ਵੀ ਖਬਰ ਆ, ਉਹ ਵੀ ਚਲੋ ਆਪਾਂ ਜੇ ਦੇਖੀਏ ਤਾਂ ਸੰਸਾਰ ਪੱਧਰ ਤੇ ਜੋ ਹਲਚਲ ਚੱਲਦੀ ਹੈ, ਖਾਸ ਤੌਰ ਤੇ ਆਪਾਂ ਜੋ ਵਰਤਾਰੇ ਵੇਖਦੇ ਹਾਂ, ਸਮਕਾਲੀ ਵਰਤਾਰੇ, ਉਹਨਾਂ ਨਾਲ ਜੁੜੀ ਆ ਕਿ ਜਾਪਾਨ ਨੇ ਵੀ ਇੱਕ ਬਹੁਤ ਵੱਡੀ ਚਾਲ ਖੇਡੀ ਇਹਨਾਂ ਦੇ ਨਾਲ।
ਜਦੋਂ ਇੰਡੀਆ ਨਾਲ ਇਹਨਾਂ ਦਾ ਫੇਸ ਆਫ ਹੋ ਗਿਆ ਸਟੈਂਡ ਆਫ ਤੋਂ ਬਾਅਦ, ਤਾਂ ਉਹਨਾਂ ਨੇ ਕੀ ਕੀਤਾ ਕਿ ਜਿਹੜਾ ਡਿਸਪਿਊਟਡ ਇੱਕ ਆਈਲੈਂਡ ਆ ਸੈਨਕਾਕੋ ਦਾ ਨਾਂ ਹੀ ਬਦਲ ਦਿੱਤਾ ਔਰ ਐਡਮਿਨਿਸਟ੍ਰੇਟਿਵ ਪਾਵਰਾਂ ਜਿਹੜੀਆਂ ਆਪਣੀਆਂ ਹੋਰ ਵਧਾ ਲਈਆਂ। ਤਾਂ ਚਾਈਨਾ ਨੇ ਉਹਦੇ ਵਿਰੋਧ ਦੇ ਵਿੱਚ ਵੀ ਕਰੜਾ ਪ੍ਰਤੀਕਰਮ ਦਿੱਤਾ ਬਾਅਦ, ਇੱਥੋਂ ਤੱਕ ਕਿ ਇੱਕ ਕਾਰਟੂਨ ਬਣਾਇਆ ਅੱਜ ਜਿਹਦੇ 'ਚ ਜਾਪਾਨ ਤੇ ਚਾਈਨਾ ਖੜੇ ਆ। ਜਾਪਾਨ ਨੂੰ ਅਗਰੈਸਿਵ ਵਿਖਾਇਆ ਗਿਆ, ਆਈਲੈਂਡ ਵਿਚਾਲੇ ਰੱਖਿਆ ਗਿਆ ਤੇ ਅੰਕਲ ਸੈਮ ਭਾਵ USA ਹੈ ਜਿਹੜਾ ਉਹ ਕਹਿ ਰਿਹਾ ਕਿ ਕਮਾਨ ਫਾਈਟ ਵੀ ਤੂੰ ਲੜਾ ਰਿਹਾ ਮਤਲਬ ਕਿ। ਤਾਂ ਉੱਥੇ ਵੀ ਇਹਨਾਂ ਦਾ ਸਿਆਪਾ ਪਿਆ ਕਿਉਂਕਿ ਇਹਨਾਂ ਦਾ ਸਿਆਪਾ ਚੱਲਦਾ ਭੂਟਾਨ ਦੇ ਨਾਲ ਵੀ ਆ, ਇੰਡੀਆ ਦੇ ਨਾਲ ਤੇ ਹੈ ਹੀ ਹੈ, ਸਭ ਨੂੰ ਪਤਾ ਹੀ ਆ। ਫਿਰ ਰਸ਼ੀਆ ਦੇ ਨਾਲ, ਰਸ਼ੀਆ ਤੋਂ ਕੁੱਟ ਖਾਧੀ ਹੈ ਇਹਨਾਂ ਨੇ ਇੱਕ ਵਾਰੀ 1969 'ਚ, ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਜੰਗ ਹਾਰੇ ਆ ਉਹਨਾਂ ਤੋਂ। ਉਹਨਾਂ ਦੇ ਨਾਲ ਵੀ ਇਹਨਾਂ ਨੇ ਰੇਡਕਾ ਖੇਡ ਲਿਆ ਸੀ, ਪਰ ਉਸ ਤੋਂ ਬਾਅਦ ਇਹਨਾਂ ਨੂੰ ਮੱਤ ਆ ਗਈ ਕਿ ਇੱਧਰ ਨਹੀਂ ਵੇਖਣਾ, ਬਾਕੀ ਜਿਹੜੀਆਂ ਤਿੰਨੇ ਦਿਸ਼ਾਵਾਂ ਨੇ ਤਿੰਨਾਂ ਦਿਸ਼ਾਵਾਂ 'ਚ ਆਪਾਂ ਪੰਗੇਬਾਜ਼ੀਆਂ ਕਰਨੀਆਂ। ਜਿਹੜਾ ਚਤੁਰ ਚਲਾਕ ਹੁੰਦਾ ਨਾ ਬੰਦਾ ਇਸ ਤਰ੍ਹਾਂ ਦਾ, ਉਹ ਸਮਝ ਲੈਂਦਾ ਕਿ ਪਿੰਡ ਦੇ ਵਿੱਚ ਇਹਨਾਂ ਬੰਦਿਆਂ ਨੂੰ ਆਪਾਂ ਦੱਸਣਾ, ਆਹ ਜਿਹੜੇ ਬੰਦੇ ਆ ਜਦੋਂ ਆਉਣਗੇ ਤੇ ਇਹਨਾਂ ਨੂੰ ਦੋਨੋਂ ਹੀ ਆਪਾਂ ਕੇ ਫਤਿਹ ਬੁਲਾ ਦੇਣੀ ਆ, ਸਤਿ ਸ਼੍ਰੀ ਅਕਾਲ ਕਰ ਦੇਣੀ ਆ, ਇਹਨਾਂ ਨੂੰ ਆਪਾਂ ਸੰਤੁਸ਼ਟ ਰੱਖਣਾ। ਤੇ ਦੂਜੇ ਜਿਹੜੇ ਆ ਥੋੜੇ ਕਮਜ਼ੋਰ ਆ ਜਾਂ ਥੋੜੇ ਡਰਦੇ ਲੋਕ ਆ ਜਿਹੜੇ, ਉਹਨਾਂ ਨੂੰ ਚਲਾ ਕੇ ਰੱਖਣਾ। ਸੋ ਇਹ ਵੀ ਇੱਕ ਚਲਾਕ ਨੀਤੀ ਹੁੰਦੀ ਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਦੇ ਡਿਸਪਿਊਟ ਤਾਂ ਬਹੁਤ ਸਾਰੇ ਲੋਕਾਂ ਨਾਲ ਹੈ ਗਿਆ, ਤਾਂ ਜ਼ਮੀਨ ਜਿਹੜੀ ਆ ਉਹ ਇਹ ਹੜੱਪੀ ਜਾਂਦੇ। ਇੰਡੀਆ ਦੀ ਵੀ ਹੜੱਪ ਗਏ। ਹੁਣ ਨੇਪਾਲ ਬਾਰੇ ਖਬਰਾਂ ਆ ਰਹੀਆਂ ਨੇ, ਔਰ ਨੇਪਾਲ ਦੀਆਂ ਜਿਹੜੀਆਂ ਖਬਰਾਂ ਨੇ ਮੈਂ ਸਮਝਦਾ ਇੰਡੀਆ ਵਾਸਤੇ ਚਿੰਤਾਪੁਰ ਤਾਂ ਕਰਦੀਆਂ ਨੇ ਕਿਉਂਕਿ ਦੇਖੋ ਨੇਪਾਲ ਦਾ ਬਾਰਡਰ ਕਿੱਥੇ ਆ ਕੇ ਲੱਗਦਾ, ਹਿਮਾਚਲ ਵਾਲਾ ਬਾਰਡਰ ਥੋੜਾ ਸੁਰੱਖਿਅਤ ਹੈ। ਲੇਹ ਲਦਾਖ ਦੇ ਵਿੱਚ ਕੰਫਲਿਕਟ ਚੱਲੀ ਜਾਂਦਾ ਆਲਰੇਡੀ। ਜੇ ਮੰਨ ਲਓ ਕੱਲ ਨੂੰ ਉਹ ਉੱਤਰਾਖੰਡ ਵਾਲੇ ਸਾਈਡ ਤੇ ਆ ਲੱਗਦੇ, ਕਿਉਂਕਿ ਅੱਜ ਓਲੀ ਦੀ ਸਰਕਾਰ ਹੈ, ਹੋ ਸਕਦਾ ਉਹ ਜ਼ਿਆਦਾ ਨਾ ਕਰਨ ਕਿਉਂਕਿ ਵਿਰੋਧ ਵੀ ਤਾਂ ਉਪਜੇਗਾ ਨਾ। ਉਹਨਾਂ ਨੇ ਕਮਿਊਨਿਸਟ ਸਰਕਾਰ ਵੀ ਬਚਾਉਣੀ ਹੈ, ਕਮਿਊਨਿਸਟ ਸਰਕਾਰ ਨੂੰ ਡਿੱਗਣ ਨਹੀਂ ਦਿੰਦੀ। ਉਹ ਤਾਂ ਦੁਨੀਆ ਦੇ ਵਿੱਚ ਕਮਿਊਨਿਸਟ ਸਰਕਾਰਾਂ ਨੂੰ ਸਟੇਬਲ ਕਰਦੇ ਆ। ਤਾਂ ਕਹਿੰਦਾ ਭਾਵੇਂ ਹੈ ਕਿ ਜੇ ਮੰਨ ਲਓ ਕੱਲ ਨੂੰ ਸਰਕਾਰ ਬਦਲ ਜਾਂਦੀ ਹੈ ਜਾਂ ਇਹ ਸਰਕਾਰ ਡਿੱਗ ਪੈਂਦੀ ਆ ਲੋਕਾਂ ਦੇ ਵਿਰੋਧ ਕਰਕੇ, ਤਾਂ ਉਸ ਸੂਰਤ ਦੇ ਵਿੱਚ ਕਿ ਜਿਹੜੀ ਦੂਜੀ ਸਰਕਾਰ ਆਏਗੀ ਜਿਹੜੀ ਇਹਨਾਂ ਦੀ ਲਾਈਨ ਨੂੰ ਟੋ ਨਹੀਂ ਕਰਦੀ ਹੋਏਗੀ, ਤਾਂ ਇਹ ਤੇ ਜੱਫਾ ਜ਼ਿਆਦਾ ਮਾਰਨਗੇ। ਔਰ ਜੇ ਮੰਨ ਲਓ ਇਹ ਉੱਤਰਾਖੰਡ ਦੇ ਨਾਲ ਆ ਲੱਗਦੇ ਆ ਜਿੱਥੇ ਡਿਸਪਿਊਟਡ ਏਰੀਆ ਨੇਪਾਲ ਦਾ ਔਰ ਚਾਈਨਾ ਤੇ ਭਾਰਤ ਦਾ ਜਿੱਥੇ ਟ੍ਰਾਇੰਗਲ ਬਣਦਾ, ਜੇ ਉਸ ਜ਼ਮੀਨ ਨੂੰ ਜੱਫਾ ਮਾਰ ਲੈਂਦੇ ਆ ਤਾਂ ਇੰਡੀਆ ਵਾਸਤੇ ਇੱਕ ਹੋਰ ਵਿਪਤਾ ਖੜੀ ਕਰੇਗਾ ਚਾਈਨਾ। ਸੋ ਇੰਡੀਆ ਨੂੰ ਅੱਖ ਰੱਖਣੀ ਚਾਹੀਦੀ ਆ। ਜੋ ਇਹਨਾਂ ਦੇ ਨੇਪਾਲ ਦੇ ਨਾਲ ਰਿਸ਼ਤੇ 'ਚ ਕੜਵਾਹਟ ਆਈ ਆ ਉਹਨੂੰ ਵੇਖਣਾ ਚਾਹੀਦਾ, ਵਾਚਣਾ ਚਾਹੀਦਾ। ਪਰ ਚਾਈਨਾ ਜਿਹੜਾ ਸਬਰ ਨਹੀਂ ਕਰ ਰਿਹਾ ਕਿਸੇ ਵੀ ਪਾਸੇ, ਨਾ ਸਬਰ ਕਰ ਰਿਹਾ ਤੇ ਨਾ ਘੱਟ ਕਰ ਰਿਹਾ, ਸਾਰੇ ਪਾਸੇ ਕਿੰਨੀ ਦੱਬੀ ਆਉਂਦਾ। ਪਰ ਜਾਪਾਨ ਵਾਲਾ ਮੂਵ ਜਿਹੜਾ ਉਹ ਐਸਾ ਮੂਵ ਸੀਗਾ ਕਿ ਕਾਫੀ ਸਰਪ੍ਰਾਈਜ਼ ਕਰ ਗਿਆ ਉਹ ਚਾਈਨਾ ਨੂੰ। ਜੀ 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 ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਕਰੀਏ ਕਹਿੰਦੇ ਚੰਡੀਗੜ੍ਹ ਦੇ ਵਿੱਚ ਹੋਈ ਸਰਬ ਪਾਰਟੀ ਬੈਠਕ। ਹਾਂਜੀ, ਸਰਬ ਪਾਰਟੀ ਬੈਠਕ ਜਿਹੜੀ ਆ, ਸਰਬ ਪਾਰਟੀ ਮਿਲਣੀ ਜਿਹੜੀ ਆ ਉਹ ਇਸ ਚੀਜ਼ ਨੂੰ ਲੈ ਕੇ ਹੋਈ ਆ ਕਿ ਜਿਵੇਂ ਪਿੱਛੇ ਜੇ ਆਪਾਂ ਵੇਖਿਆ ਆਰਡੀਨੈਂਸ ਆਏ, 3 ਆਰਡੀਨੈਂਸ ਜਿਨ੍ਹਾਂ ਨੂੰ ਕਿਸਾਨ ਵਿਰੋਧੀ ਆਰਡੀਨੈਂਸ ਕਿਹਾ ਹੀ ਨਹੀਂ ਗਿਆ, ਬਲਕਿ ਉਹਨਾਂ ਨੂੰ ਵਿਚਾਰ ਕੇ ਚਿੰਤਾ ਵੀ ਬਹੁਤ ਜ਼ਿਆਦਾ ਛਾ ਗਈ ਕਿ ਆਉਣ ਵਾਲੇ ਸਮੇਂ 'ਚ ਕਿਸਾਨ ਦਾ ਕੀ ਭਵਿੱਖ ਹੋਏਗਾ। ਐਸਾ ਕਿਸਾਨ ਜਿਹੜਾ ਇੰਡੀਆ ਦੇ ਵਿੱਚ ਲਗਭਗ 80% ਮਾਰਜਨਲ ਕਿਸਾਨ ਗਿਣਿਆ ਜਾਂਦਾ, ਉਹਦਾ ਭਵਿੱਖ ਕਿਸ ਤਰ੍ਹਾਂ ਦਾ ਹੋਏਗਾ ਜਦੋਂ ਕਾਰਪੋਰੇਟ ਹੈ ਜਿਹੜਾ ਉਹ ਖੁੱਲ੍ਹ ਦੇ ਨਾਲ ਕਾਰੋਬਾਰ ਕਰੇਗਾ ਖੇਤੀ ਦਾ। ਤਾਂ ਖੈਰ ਉਹ ਹੁਣ ਮਾਮਲਾ ਜਿਹੜਾ ਉਹ ਸਰਬਦਲੀ ਮੀਟਿੰਗ ਤੱਕ ਚਲੇ ਗਿਆ। ਸਰਬਦਲੀ ਮੀਟਿੰਗ ਦੇ ਵਿੱਚੋਂ ਜੋ ਚੀਜ਼ਾਂ ਨਿਕਲੀਆਂ, ਕਿਉਂਕਿ ਹੁਣੇ ਹੀ ਖਤਮ ਹੋਈ ਆ, ਤੁਹਾਡੀ ਕਾਲ ਆਉਣ ਤੋਂ ਜਸਟ ਪਹਿਲਾਂ ਇਹਨਾਂ ਦੇ ਵਰਸ਼ਨ ਆਉਣੇ ਸ਼ੁਰੂ ਹੋਏ ਆ ਜੀ, ਤਾਂ ਉਹਦੇ ਵਿੱਚ ਕੀ ਇਹਨਾਂ ਨੇ ਏਜੰਡਾ ਤੈਅ ਕੀਤਾ ਉਹ ਤਾਂ ਹਾਲ ਦੀ ਘੜੀ ਆਪਾਂ ਨੂੰ ਚਲੋ ਇੰਤਜ਼ਾਰ ਕਰਨਾ ਪਊਗਾ ਕੁਝ ਘੰਟੇ। ਪਰ ਜਿਹੜੇ ਆਫੀਸ਼ੀਅਲੀ ਹੁਣ ਤੱਕ ਵਰਸ਼ਨ ਆਏ ਆ ਉਹ ਹੈਰਾਨ ਕਰਦੇ ਆ, ਕਿਉਂਕਿ ਦੇਖੋ ਸਰਬਦਲੀ ਮੀਟਿੰਗ ਆਪਾਂ ਤਾਂ ਹੀ ਕਰਦੇ ਕਿ ਆਪਾਂ ਇੱਕ ਸੁਰ ਹੋਈਏ, ਇੱਕ ਮੱਤ ਹੋਈਏ ਤੇ ਫਿਰ ਇਕਜੁੱਟ ਹੋ ਕੇ ਲੜਾਈ ਲੜੀਏ। ਉੱਥੇ ਕੀ ਆ ਕਿ ਇਹ ਪਤਾ ਨਹੀਂ ਕੀ ਬੋਲੇ ਕੀ ਨਹੀਂ ਬੋਲੇ, ਪਰ ਬਾਹਰ ਆ ਕੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਜੀ ਬਾਦਲ, ਉਹ ਕਹਿੰਦੇ ਕਿ ਦੇਖੋ ਅਸੀਂ ਕਿਸਾਨਾਂ ਦੇ ਹੱਕ 'ਚ ਖਲੋਤੇ ਆ, ਸਾਨੂੰ ਕੋਈ ਵਜ਼ੀਰੀ ਦੀ ਪਰਵਾਹ ਨਹੀਂ, ਸਾਨੂੰ ਕਿਸੇ ਅਲਾਇੰਸ ਦੀ ਪਰਵਾਹ ਨਹੀਂ ਹੈ, ਤੇ ਜੇ ਕਿਸਾਨਾਂ ਵਾਸਤੇ ਸਟੈਂਡ ਲੈਣਾ ਪਿਆ ਫਿਰ ਲੈ ਵੀ ਲਵਾਂਗੇ। ਮਤਲਬ ਕਿ ਨਾ ਅਲਾਇੰਸ ਦੀ ਪਰਵਾਹ ਕਰਦੇ, ਨਾ ਵਜ਼ੀਰੀਆਂ ਦੀ ਪਰਵਾਹ ਕਰਦੇ, ਸਾਨੂੰ ਸਾਡੇ ਕਿਸਾਨਾਂ ਦੀ ਪਰਵਾਹ ਹੈ। ਇਹ ਆਫੀਸ਼ੀਅਲ ਬਿਆਨ ਦਿੰਦੇ ਆ ਸੁਖਬੀਰ ਸਿੰਘ ਬਾਦਲ, ਤੇ ਨਾਲ ਕਾਊਂਟਰ ਕਰਦੇ ਆ ਜਾਖੜ ਸਾਹਿਬ। ਉਹ ਕਹਿੰਦੇ ਕਿ ਦੋਗਲੀਆਂ ਗੱਲਾਂ ਕਰਦੇ ਆ ਯਾਰ, ਉੱਥੇ ਤੇ ਇਹ ਕੁਛ ਹੋਰ ਕਹਿ ਕੇ ਆਇਆ। ਮਤਲਬ ਕਿ ਮੀਟਿੰਗ ਦੇ ਵਿੱਚ ਇਹਨਾਂ ਦਾ ਜਿਹੜਾ ਏਜੰਡਾ ਸੀਗਾ
ਉਹ ਇਹੋ ਹੀ ਸੀਗਾ ਕਿ ਕੇਂਦਰ ਸਰਕਾਰ ਕੁਝ ਗਲਤ ਨਹੀਂ ਕਰ ਰਹੀ, ਬਾਹਰ ਆ ਕੇ ਕਿਸਾਨਾਂ ਦੀ ਗੱਲ ਕਰਦੇ ਆ। ਤੇ ਫਿਰ ਅਕਾਲੀਆਂ ਦਾ ਜਿਹੜਾ ਵਰਸ਼ਨ ਆ ਉਹ ਇਹੋ ਹੀ ਆ, ਉਹ ਕਹਿੰਦੇ ਆ ਕਿ ਦੇਖੋ ਇਹ ਗੁੰਮਰਾਹ ਕਰ ਰਹੇ ਆ। ਮਤਲਬ ਕਿ ਜੇ MSP ਖਤਮ ਕਰੇਗੀ ਕੇਂਦਰ ਸਰਕਾਰ, ਹਾਲ ਦੀ ਘੜੀ ਉਹ ਕਹਿੰਦੇ ਕਿ MSP ਖਤਮ ਹੀ ਨਹੀਂ ਕਰਨ ਜਾ ਰਹੇ। ਸਰਦਾਰਾ ਸਿੰਘ ਜੌਹਲ ਨੇ ਵੀ ਇਹੀ ਗੱਲ ਕਹੀ, ਉਹਨਾਂ ਦਾ ਵਿਚਾਰ ਆਇਆ ਜਿਹਦੇ ਤੇ ਬੈਂਸ ਹੋਰਾਂ ਨੇ ਪ੍ਰਤੀਕਰਮ ਦਿੱਤਾ, ਜਿਸ ਤੇ ਬਹੁਤ ਜ਼ਿਆਦਾ ਵਿਵਾਦ ਵੀ ਹੋਇਆ ਕਿਉਂਕਿ ਕੁਝ ਸ਼ਬਦਾਵਲੀ ਉਹਨਾਂ ਨੇ ਐਸੀ ਵੈਸੀ ਵਰਤ ਦਿੱਤੀ ਸੀਗੀ। ਚਲੋ ਵਿਚਾਰ ਹਰੇਕ ਨੂੰ ਰੱਖਣ ਦੀ ਆਜ਼ਾਦੀ ਔਰ ਵਿਚਾਰਾਂ ਦੀ ਕਦਰ ਜਿਹੜੀ ਆ ਉਹ ਕਰਨੀ ਸਾਨੂੰ ਸਿੱਖਣੀ ਵੀ ਚਾਹੀਦੀ ਆ। ਤਾਂ ਬਹਰਹਾਲ ਹੁਣ ਉਹ ਕਹਿੰਦੇ ਆ ਕਿ ਦੇਖੋ MSP ਦਾ ਮੁੱਦਾ ਹੀ ਨਹੀਂ ਹੈਗਾ, MSP ਖਤਮ ਹੀ ਨਹੀਂ ਕੀਤੀ ਗਈ। ਇੱਥੇ ਤੇ ਇੱਕ ਨੇਸ਼ਨ ਇੱਕ ਮਾਰਕੀਟ ਦੀ ਗੱਲ ਕੀਤੀ ਗਈ, ਓਪਨ ਮਾਰਕੀਟ ਕੀਤੀ ਗਈ ਆ, ਕਾਰਪੋਰੇਟ ਨੂੰ ਕੰਟਰੈਕਟ ਫਾਰਮਿੰਗ ਦੀ ਇਜਾਜ਼ਤ ਦਿੱਤੀ ਗਈ ਆ, ਇਸ ਤੋਂ ਇਲਾਵਾ ਸਟੋਰੇਜ ਦੀ ਇਜਾਜ਼ਤ ਦਿੱਤੀ ਗਈ। MSP ਦਾ ਤੇ ਇਹਦੇ ਚ ਰੌਲਾ ਹੀ ਹੈ ਨੀਗਾ। ਪਰ ਗੱਲ ਇਹ ਹੈ ਨਾ ਕਿ ਇਹ ਚੀਜ਼ਾਂ ਹੌਲੀ ਹੌਲੀ ਹੋਣ ਚਾਹੁੰਦੀਆਂ ਹੁੰਦੀਆਂ, ਤੇ ਜੇ ਤੁਸੀਂ ਪਹਿਲਾਂ ਹੀ ਜਾਗ ਜਾਓ ਤਾਂ ਹੀ ਤਾਂ ਤੁਹਾਨੂੰ ਜਾਗਰੂਕ ਮੰਨਿਆ ਜਾਂਦਾ ਹੈ ਨਾ। ਕਿ ਜੇ ਅਣਹੋਣੀ ਵਾਪਰਨ ਤੋਂ ਪਹਿਲਾਂ ਹੀ ਤੁਸੀਂ ਜਾਗਦੇ ਹੋਵੋ, ਉਸ ਚੀਜ਼ ਨੂੰ ਟਾਲ ਦਿਓ, ਤਾਂ ਹੀ ਤੁਹਾਨੂੰ ਕੁਸ਼ਲ ਬੰਦੇ ਮੰਨਿਆ ਜਾਏਗਾ ਨਾ ਕਿ ਵਾਕਿਆ ਯਾਰ ਤੁਸੀਂ ਬਹੁਤ ਦੂਰ ਅੰਦੇਸ਼ਤਾ ਦੀ ਸੋਚ ਰੱਖਣ ਵਾਲੇ ਇਨਸਾਨ ਹੋ। ਤੁਸੀਂ ਦੂਰ ਰਸੀ ਸਿੱਟੇ ਜਿਹੜੇ ਆ ਉਹ ਅਗੇਤੇ ਹੀ ਭਾਂਪ ਲੈਂਦੇ ਹੋ ਕਿ ਹਾਂ ਇਹਦੇ ਸਿੱਟੇ ਆ ਨਿਕਲਣਗੇ। ਤੇ ਜੇ ਬਰਬਾਦ ਹੀ ਹੋ ਗਏ MSP, ਮੰਨ ਲਓ ਅੱਜ ਤੋਂ 10-20 ਸਾਲ ਬਾਅਦ ਹੁੰਦਾ, ਉਦੋਂ ਤਾਂ ਹੋ ਸਕਦਾ ਬਹੁਤ ਸਾਰੇ ਲੀਡਰਾਂ ਦੀ ਹੋਂਦ ਹੀ ਨਾ ਰਹੇ। ਪਰ ਅੱਜ ਜਿਹੜੇ ਲੀਡਰ ਜਾਂ ਜਿਹੜੇ ਬੁੱਧੀਜੀਵੀ ਉਹਨਾਂ ਦੇ ਹੱਕ 'ਚ ਫੈਸਲੇ ਲੈਂਦੇ ਆ, ਇਸੇ ਚੀਜ਼ ਨੂੰ ਆਧਾਰ ਬਣਾ ਕੇ ਕਾਰਪੋਰੇਟ ਜਾਂ ਸਰਕਾਰ ਕੱਲ ਨੂੰ MSP ਜਾਂ ਮੰਡੀਕਰਨ ਢਾਂਚਾ ਖਤਮ ਕਰ ਦਿੰਦੀ, ਉਹਦੀ ਕੀ ਗਰੰਟੀ ਆ? ਕਿਉਂਕਿ ਇਹ ਖੁੱਲ੍ਹ ਆ, ਬਹੁਤ ਵੱਡੀ ਖੁੱਲ੍ਹ ਆ, ਔਰ ਇਸ ਢਾਂਚੇ ਨੂੰ ਖਤਮ ਕਰਨ ਦਾ ਹੀ ਇੱਕ ਸਟੈਪ ਆ। ਇਹ ਨਹੀਂ ਹੈ ਕਿ MSP ਉਹਨਾਂ ਨੇ ਯਕਦਮ ਖਤਮ ਕਰ ਦਿੱਤੀ ਆ, ਇੱਕ ਪ੍ਰੋਸੈਸ ਆ। ਉਹਨਾਂ ਨੂੰ ਵੀ ਪਤਾ ਕਿ ਬਹੁਤ ਵੱਡਾ ਸਿਆਸੀ ਦਬਾਅ ਹੈ। ਖੈਰ ਜੋ ਵੀ ਆ, ਮੈਂ ਸਮਝਦਾ ਕਿ ਇਹਨਾਂ ਨੂੰ ਏਦਾਂ ਕਰਨਾ ਚਾਹੀਦਾ ਕਿ ਇੱਕ ਦਿਨ ਦਾ ਕੋਈ ਵਿਸ਼ੇਸ਼ ਇਜਲਾਸ ਸੱਦ ਲੈਣ। ਹੁਣ ਵੀ ਤੇ ਮੀਟਿੰਗਾਂ ਕਰੀ ਜਾਂਦੇ ਆ, ਹੁਣ ਵੀ ਤੇ ਮੁਜ਼ਾਹਰੇ ਕਰੀ ਜਾਂਦੇ ਆ, ਕੋਈ ਡਿਸਟੈਂਸਿੰਗ ਬੈਂਸਿੰਗ ਤਾਂ ਕੁਛ ਰਹਿ ਹੀ ਨਹੀਂ ਗਿਆ ਪੰਜਾਬ ਦੇ ਵਿੱਚ। ਤੇ ਹੁਣ ਐਵੇਂ ਬਸ ਸ਼ਰਮਾ ਯੂਜ਼ ਕਰੀ ਜਾਂਦੇ ਆ ਸਾਰੇ। ਤਾਂ ਤੁਸੀਂ ਇੱਕ ਵਿਸ਼ੇਸ਼ ਦਿਨ ਦਾ ਇਜਲਾਸ ਸੱਦ ਲਓ, ਇੱਕ ਦਿਨ ਤੁਸੀਂ ਅਸੈਂਬਲੀ ਦੇ ਵਿੱਚ ਚਰਚਾ ਕਰ ਲਓ। ਉੱਥੇ ਕਿਹੜਾ ਕੋਈ ਮਤਲਬ ਕਿ ਭੀੜ ਭੜੱਕਾ ਜ਼ਿਆਦਾ ਹੋਣਾ, ਤੁਹਾਡੇ 100-125 ਮੈਂਬਰ ਤੇ ਉੱਥੇ ਸਮਾਈ ਜਾਂਦੇ ਆ, ਤੇ ਇੱਕ ਖੁੱਲੀ ਚਰਚਾ ਹੋ ਜਾਣੀ ਚਾਹੀਦੀ ਆ। ਕਿਉਂਕਿ ਇੱਥੇ ਪੰਜਾਬ ਦੇ ਭਵਿੱਖ ਨਾਲ ਜੁੜਿਆ ਮਸਲਾ ਵਾ, ਕਿਉਂਕਿ ਪੰਜਾਬ ਦੀ ਇਕਨੋਮੀ ਜਿਹੜੀ ਆ ਉਹ ਇਸ ਟਾਈਮ ਸਿਰਫ ਤੇ ਸਿਰਫ ਖੇਤੀ ਦੇ ਮੁੱਦਿਆਂ ਤੇ ਜ਼ਿਆਦਾ ਟਿਕੀ ਹੋਈ ਆ। ਤਾਂ ਇਸ ਚੀਜ਼ ਨਾਲ ਜੁੜੀ ਹੋਈ ਚੀਜ਼ ਜੇ ਅਸੈਂਬਲੀ 'ਚ ਵਿਚਾਰ ਲਈ ਜਾਵੇ ਤੇ ਮੇਰੇ ਖਿਆਲ ਨਾਲ ਬਿਹਤਰ ਹੋਏਗਾ, ਤਾਂ ਕਿ ਦੁਨੀਆ ਨੂੰ ਵੀ ਪਤਾ ਲੱਗ ਸਕੇ, ਤਾਂ ਕਿ ਸਾਡੇ ਪੰਜਾਬੀਆਂ ਨੂੰ ਵੀ ਪਤਾ ਲੱਗ ਸਕੇ ਕਿ ਕਿਹੜੀ ਧਿਰ ਕਿਹੜੇ ਸਟੈਂਡ ਤੇ ਖੜਦੀ ਆ ਔਰ ਕਿਹਦਾ ਸਟੈਂਡ ਜਿਹੜਾ ਉਹ ਸਹੀ ਆ ਜਾਂ ਗਲਤ ਆ। ਜੀ ਜੀ ਜੀ। ਅਗਲੀ ਵੀਡੀਓ 'ਚ ਗੱਲ ਕਰੀਏ, ਕਹਿੰਦੇ ਦਿਲਜੀਤ ਦੋਸਾਂਝ ਤੇ ਜੈਜ਼ੀ ਬੀ ਦੇ ਖਿਲਾਫ ਪੁਲਿਸ ਕੋਲ ਹੋਈ ਹੈ ਸ਼ਿਕਾਇਤ, ਕਾਂਗਰਸੀਆਂ ਨੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਘੇਰਿਆ। ਦੇਖੋ ਮੈਂ ਸਮਝਦਾ ਜਿਹੜਾ ਰਵਨੀਤ ਸਿੰਘ ਬਿੱਟੂ ਹੈ ਨਾ, ਇਹ ਚੁਆਤੀਬਾਜ਼ ਬੰਦਾ, ਚੁਆਤੀ ਲਾ ਕੇ ਪਰਾਂ ਹੋ ਜਾਂਦਾ। ਇੱਥੇ ਤੇ ਗੱਲ ਕਰਨ ਡਏ ਆ ਵੀ ਕਿਸਾਨੀ, ਪਾਣੀ, ਜਵਾਨੀ, ਕਿੰਨੇ ਸੰਕਟ ਆ। ਹੁਣ ਉੱਤੋਂ ਸੰਕਟ ਇਹ ਆ ਕਿ ਪੰਜਾਬ ਦੀ ਇਕਨੋਮੀ ਦਾ ਪਤਾ ਨਹੀਂ ਗਾ ਕੀ ਬਣਨਾ ਕੀ ਆ। ਇੰਨਾ ਜ਼ਿਆਦਾ ਤੇਲ ਮਹਿੰਗਾ ਹੋ ਗਿਆ ਵਾ। ਦੇਖੋ ਡੀਜ਼ਲ ਤੇ ਪੈਟਰੋਲ ਦਾ ਫਰਕ ਹੀ ਮਿਟ ਗਿਆ ਜੀ। ਅਸੀਂ ਸੋਚਦੇ ਹੁੰਦੇ ਸੀ ਛੋਟੇ ਹੁੰਦੇ ਕਿ ਯਾਰ ਡੀਜ਼ਲ ਵੀ ਮੱਚਦਾ ਤੇ ਪੈਟਰੋਲ ਵੀ ਮੱਚਦਾ, ਪਰ ਦੋਵਾਂ 'ਚ ਫਰਕ ਕਿੰਨਾ। ਪਰ ਮੋਦੀ ਸਾਹਿਬ ਦੇ ਰਾਜ ਦੇ ਵਿੱਚ ਉਹ ਫਰਕ ਵੀ ਮਿਟ ਗਿਆ। ਦਿੱਲੀ ਦੇ ਵਿੱਚ ਡੀਜ਼ਲ ਜਿਹੜਾ ਆ ਉਹ ਪੈਟਰੋਲ ਤੋਂ ਮਹਿੰਗਾ ਹੋ ਗਿਆ, ਤੇ ਉਹ ਭਗਤ ਹਾਲੇ ਵੀ ਕਹਿੰਦੇ ਮੋਦੀ ਸਾਹਿਬ ਨੇ ਡੀਜ਼ਲ ਤੋਂ ਪੈਟਰੋਲ ਸਸਤਾ ਕਰ ਦਿੱਤਾ, ਹੋਰ ਤੁਸੀਂ ਕੀ ਭਾਲਦੇ? ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ ਵਾ ਨਾ, ਹੋਰ ਦੱਸ ਕੀ ਭਾਲਦੇ? ਉਹ ਗੱਲ ਉਹ ਕਹਿੰਦੇ ਕਿ ਤੁਹਾਨੂੰ ਪੈਟਰੋਲ ਸਸਤਾ ਕਰਤਾ ਡੀਜ਼ਲ ਤੋਂ, ਹੋਰ ਕੀ ਚਾਹੁੰਦੇ ਜੇ ਤੁਸੀਂ? ਇਹ ਵਿਕਾਸ ਨਹੀਂ ਤੇ ਹੋਰ ਕੀ ਆ? ਤਾਂ ਕਹਿਣ ਦਾ ਮਤਲਬ ਇਹ ਆ ਕਿ ਲਾਲਾ ਐਕਸਾਈਜ਼, ਲਾਲਾ ਵੈਟ ਅੱਜ ਦੀ ਤਾਰੀਖ ਦੇ ਵਿੱਚ ਕਿਸਾਨ ਤੇ ਇੰਨਾ ਬੋਝ ਪਾ ਦਿੱਤਾ ਗਿਆ। ਦੇਖੋ 2% ਇਹਨਾਂ ਨੇ ਵਧਾਇਆ ਝੋਨੇ ਦਾ ਰੇਟ, ਤੇ 5% ਮਹਿੰਗਾਈ ਦੱਸਤੀ। ਮੇਰੇ ਖਿਆਲ ਦੇ ਨਾਲ ਆਲਮੋਸਟ 6 ਹੀ ਹੋਣੀ ਆ। ਤੇ ਫਰਕ ਕਿੰਨਾ ਉੱਤੋਂ ਤੇਲ ਹੈ ਜਿਹੜਾ। ਹੁਣ ਦੇਖੋ ਜੇ ਆਪਾਂ ਪੰਜਾਬ ਦੀ ਖਪਤ ਦੇਖੀਏ, ਜਿੰਨੀ ਸਾਡੀ ਖਪਤ ਆ ਉਹਦੇ ਵਿੱਚੋਂ 1/3 ਕਿਸਾਨ ਬਾਲਦਾ ਵਿਚਾਰਾ। ਤੇ ਕਿਸਾਨ ਦਾ ਇੰਨਾ ਜ਼ਿਆਦਾ ਬੋਝ ਆ। ਆਮ ਬੰਦਾ ਪੈਟਰੋਲ ਇਸਤੇਮਾਲ ਕਰਦਾ, ਮਿਡਲ ਕਲਾਸ ਬੰਦਾ, ਉਹਦੇ ਤੇ ਵੀ ਇੰਨਾ ਬੋਝ ਪਾ ਦਿੱਤਾ ਗਿਆ ਯਕਦਮ, ਜਿਹੜਾ ਕਿ ਫਾਇਦਾ ਮਿਲਣਾ ਚਾਹੀਦਾ ਸੀਗਾ। ਸੋ ਇਹ ਗੱਲਾਂ ਜਿਹੜੀਆਂ ਕਰਨ ਦੀ ਥਾਂ ਤੇ, ਇਹ ਮਸਲੇ ਚੁੱਕਣ ਦੀ ਥਾਂ ਤੇ, ਇਹਨਾਂ ਦੀ ਕਾਂਗਰਸ ਪਾਰਟੀ ਜਿਹੜੀ ਆ ਕੌਮੀ ਪਾਰਟੀ ਆ, ਉਹ ਜਵਾਬ ਦੇਵੇ ਕਿ ਕੌਮੀ ਪੱਧਰ ਤੇ ਕਿਸਾਨ ਵਾਸਤੇ ਕੀ ਕਰ ਰਹੀ ਹੈ। ਜੇ ਮੋਦੀ ਸਾਹਿਬ ਹੋਰੇ
ਕਿਸਾਨੀ ਨੂੰ ਬਰਬਾਦ ਕਰਨ ਜਾ ਰਹੇ ਆ ਤੇ ਤੁਸੀਂ ਉਸ ਬਰਬਾਦੀ ਦਾ ਤਮਾਸ਼ਾ ਵੇਖ ਰਹੇ ਹੋ, ਤੁਸੀਂ ਉਸ ਬਰਬਾਦੀ ਦਾ ਜਸ਼ਨ ਮਨਾ ਰਹੇ ਹੋ। ਤੁਸੀਂ ਕੌਮੀ ਪੱਧਰ ਤੇ ਕੀ ਵਿਰੋਧ ਦੀ ਯੋਜਨਾਬੰਦੀ ਕੀਤੀ ਹੈ ਦੱਸੋ ਤੇ ਸਹੀ, ਕੀ ਤੁਸੀਂ ਪ੍ਰੋਗਰਾਮ ਦਿੱਤਾ ਸਿਆਸੀ ਤੌਰ ਤੇ ਕੋਈ ਦੱਸੋ ਤੇ ਸਹੀ। ਤੇ ਉਹ ਜਿਹੜੀ ਗੱਲ ਦਾ ਇੱਥੇ ਹੇਠਲੇ ਪੱਧਰ ਤੇ ਕੋਈ ਚਰਚਾ ਹੀ ਹੈ ਨਹੀਂਗਾ, ਲੋਕਾਂ ਨੂੰ ਚਿੱਤ ਖਿਆਲ ਹੀ ਹੈ ਨਹੀਂਗਾ। ਉਸ ਚੀਜ਼ ਦੀ ਚੁਚੜੀ ਛੇੜ ਕੇ ਕਿ ਖਾਲਿਸਤਾਨ ਦੇ ਨਾਂ ਤੇ ਐ ਕਰਦਾ ਉਹ ਆਪਣੀਆਂ ਵੋਟਾਂ ਦਾ ਮੁੱਢ ਬੰਨਣਾ। ਕਿਉਂਕਿ ਬਿੱਟੂ ਨੇ ਕੱਖ ਨਹੀਂ ਕੀਤਾ, ਔਰ ਬਿੱਟੂ ਨੇ ਛੱਡੋ, ਇਹਨਾਂ ਦੀ ਸਰਕਾਰ ਨੇ ਕੀ ਕੀਤਾ ਮੈਨੂੰ ਦੱਸੋ। 50 ਸਾਲਾਂ 'ਚ ਜਿਹੜਾ 50 ਸਾਲਾਂ ਦਾ ਟਰਮ ਆ ਉਹਦੇ ਵਿੱਚੋਂ ਲਾ ਲਓ ਕਿ ਹੁਣ 1.25 ਸਾਲ ਕੱਢ ਦਿਓ, ਬਾਕੀ 'ਚ ਹੋਇਆ ਕੀ ਆ ਪੰਜਾਬ ਦੇ ਵਿੱਚ, ਕੀ ਡਿਵੈਲਪਮੈਂਟ ਹੋਈ ਆ। ਹਾਂ, ਇਹਨਾਂ ਦੇ ਘਰ ਦੀ ਡਿਵੈਲਪਮੈਂਟ ਜ਼ਰੂਰ ਹੋ ਗਈ, ਇਹਦੇ ਭਰਾ ਨੂੰ ਨੌਕਰੀ ਮਿਲ ਗਈ ਤੇ ਨੌਕਰੀ ਵੀ ਕਾਇਦੇ ਕਾਨੂੰਨ ਜਿਹੜੇ ਪਾਸੇ ਹਟਾ ਕੇ ਮਿਲ ਗਈ। ਤਾਂ ਇਹ ਜਿਹੜੀਆਂ ਗੱਲਾਂ ਕਰਨ ਵਾਲੀਆਂ ਰਵਨੀਤ ਬਿੱਟੂ ਉਹ ਗੱਲਾਂ ਕਰਨ ਦੀ ਥਾਂ ਤੇ ਇਹੋ ਜਿਹੀਆਂ ਮੈਂ ਸਮਝਦਾ ਕਿ ਬਹੁਤ ਜਿੱਦਾਂ ਕਹਿ ਲਈਏ ਕਿ ਘਟੀਆ ਗੱਲਾਂ ਨੇ ਇੱਕ ਲੀਡਰ ਵਾਸਤੇ। ਕਿਉਂ? ਕਿਉਂਕਿ ਜਿਹੜੇ ਗਾਣੇ ਤੇ ਵਿਵਾਦ ਹੋਇਆ ਉਹ ਰੰਗਰੂਟ ਗਾਣਾ ਪੰਜਾਬ 1984 ਜਿਹੜੀ ਫਿਲਮ ਸਾਰਿਆਂ ਨੇ ਵੇਖੀ ਹੋਣੀ ਉਹਦੇ ਵਿੱਚ ਸੀਗਾ, ਰੱਖ ਮੋਢੇ ਉੱਤੇ ਖੇਤੀ ਯਾਰ ਹੋਏ ਪਰਦੇਸੀ, ਇਸ ਤਰ੍ਹਾਂ ਦਾ ਗਾਣਾ ਸੀਗਾ ਨਾ ਉਹਦੇ। ਤਾਂ ਉਹ ਗਾਣਾ ਇਹਨਾਂ ਨੇ ਇਸ਼ੂ ਬਣਾ ਲਿਆ ਕਿ ਇਹ ਪ੍ਰੇਰਦਾ ਹੈ ਜੀ ਕਿ ਤੁਸੀਂ ਹਥਿਆਰਬੰਦ ਹੋ ਜਾਓ, ਬਾਗੀ ਹੋ ਜਾਓ, ਫਲਾਣਾ ਹੋ ਜਾਓ, ਧਮਕਾ ਹੋ ਜਾਓ। ਜਦ ਕਿ ਉਸ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਯਾਰ, ਉਸ ਫਿਲਮ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਮਿਲਿਆ ਬਕਾਇਦਾ। ਉਸ ਗਾਣੇ ਦਾ ਮੁੱਦਾ 6 ਸਾਲ ਬਾਅਦ ਚੱਕੀ ਬੈਠਾ ਦੱਸੋ। ਔਰ ਤੁਸੀਂ ਵੇਖੋ ਇੱਕ ਚੀਜ਼ ਹੋਰ ਕਿ ਰਵਨੀਤ ਬਿੱਟੂ ਤੇ ਖੁਦ ਇੱਕ ਕੇਸ ਚੱਲਦਾ ਸੀਗਾ ਜਿਹੜਾ ਬਠਿੰਡੇ ਦੇ ਵਿੱਚ ਇਹਨੇ ਬਠਿੰਡੇ ਦੇ ਵਿੱਚ ਆ ਕੇ ਭੰਨਤੋੜ ਕੀਤੀ ਸੀ, ਦੋਸ਼ ਲੱਗਦੇ ਆ ਤੇ ਉਹਦੇ ਵਿੱਚ ਚਲਾਨ ਪੇਸ਼ ਨਹੀਂ ਹੋਇਆ ਅੱਜ ਤੱਕ 5 ਸਾਲ ਹੋ ਗਏ ਆ, ਕਿਉਂਕਿ ਸਰਕਾਰ ਬਦਲ ਗਈ, ਨਾਲ ਦੀ ਨਾਲ ਸਰਕਾਰ ਇਹਨਾਂ ਦੀ ਆ ਗਈ, ਅੱਜ ਤੱਕ ਚਲਾਨ ਪੇਸ਼ ਨਹੀਂ ਹੋਇਆ। ਤੂੰ ਇਹ ਦੱਸ ਕਿ ਲੋਕਾਂ ਨੂੰ ਕਾਨੂੰਨ ਦੇ ਪਾਠ ਪੜਾਉਣਾ ਚਾਹੀਦਾ ਕਿ ਇਹਨਾਂ ਦੇ ਮਾਮਲੇ ਦਰਜ ਕਰਾਓ। ਇਹਨਾਂ ਦੇ ਅੱਜ 2-3 ਜਿਹੜੇ ਇਹਨਾਂ ਦੇ ਪੱਖ ਦੇ ਬੰਦੇ ਸੀ ਉਹਨਾਂ ਨੇ ਤੇ ਮਾਮਲੇ ਦਰਜ ਕਰਵਾਏ ਆ, ਸ਼ਿਕਾਇਤਾਂ ਦਰਜ ਕਰਵਾਈਆਂ, ਪਰ ਜਿਹੜਾ ਇਹਨਾਂ ਦਾ ਯੂਥ ਦਾ ਪ੍ਰਧਾਨ ਹੈ ਨਾ ਵਰਿੰਦਰ ਢਿੱਲੋਂ, ਉਹ ਮੁੰਡਾ ਸਿਆਣਾ ਵੈਸੇ ਹੈ, ਕਾਲਾ ਬੋਲਦਾ, ਕਈ ਵਾਰ ਕਾਲਾ ਤੇ ਕਰਖਤ ਵੀ ਬੋਲਦਾ, ਪਰ ਹੈ ਸਿਆਣਾ, ਪੜ੍ਹਿਆ ਲਿਖਿਆ ਮੁੰਡਾ, ਕਿਉਂਕਿ ਯੂਥ ਦੇ ਵਿੱਚੋਂ ਨਿਕਲਿਆ, ਯੂਥ ਆਗੂ ਆ। ਉਹ ਕਹਿੰਦਾ ਬਈ ਅਸੀਂ ਇਸ ਮੰਗ ਨਾਲ ਸਹਿਮਤ ਨਹੀਂ ਹੈ, ਕਿਉਂਕਿ ਇਹਨੇ ਆਖਿਆ ਯੂਥ ਕਾਂਗਰਸੀਆਂ ਨੂੰ ਕਿ ਨਾ ਗਾਇਕਾਂ ਤੇ ਪਰਚੇ ਦਰਜ ਕਰਾਓ, ਈਵਨ ਦੋ ਕਿ ਜੋ ਜਥੇਦਾਰ ਹੈ ਜਾਂ ਜਿਹੜਾ ਵੀ ਇਹਨਾਂ ਖਾਲਿਸਤਾਨ ਦੀ ਗੱਲ ਕਰਦਾ ਉਹਦੇ ਤੇ ਪਰਚੇ ਦਰਜ ਕਰਾਓ। ਉਹ ਕਹਿੰਦੇ ਕਿ ਅਸੀਂ ਸਹਿਮਤ ਨਹੀਂ ਹੈ ਇਸ ਚੀਜ਼ ਦੇ ਨਾਲ, ਅਸੀਂ ਇਹ ਕੰਮ ਨਹੀਂ ਕਰਨਾ। ਉਹਦੇ 'ਚ ਕੀ ਗਲਤ ਦਿਖਾਇਆ ਫਿਲਮ ਦੇ ਵਿੱਚ? ਉਹ ਜੈਡੀ ਵੀ ਤੇ ਇੱਥੋਂ ਦਾ ਨਾਗਰਿਕ ਹੀ ਨਹੀਂਗਾ, ਉਹਦੇ ਤੇ ਕਰਾਈ ਚੱਲੋ ਪਰਚਾ। ਉਹ ਕਿਹੜਾ ਇੱਥੇ ਆ ਕੇ ਥਰਮਲ ਕਲੋਨੀ ਦੇ ਵਿੱਚ ਹਾਜ਼ਰੀਆਂ ਭਰਿਆ ਕਰੂਗਾ, ਉਹਨੇ ਵੱਧ ਤੋਂ ਵੱਧ ਵੀਡੀਓ ਬਣਾਉਣੀ, ਉੱਥੋਂ ਬਣਾ ਕੇ ਇੱਥੇ ਘੱਲ ਦਿਆ ਕਰੂਗਾ, ਲੀਕ ਕਰ ਦਿਆ ਕਰੂਗਾ। ਕੀ ਕਰ ਲਓਗੇ ਉਹਦਾ? ਕਹਿਣ ਦਾ ਭਾਵ ਇਹ ਆ ਕਿ ਮਾਹੌਲ ਤੁਸੀਂ ਵਿਗਾੜ ਰਹੇ ਹੋ। ਥੱਲੇ ਜਾ ਕੇ ਵੇਖੋ ਇਹਨਾਂ ਦੇ ਪੇਜ ਤੇ ਲੋਕ ਗਾਲੋ ਗਾਲੀ ਹੋ ਰਹੇ ਆ, ਲੋਕ ਛਿੱਤਰੋ ਛਿੱਤਰੀ ਹੋਣ ਤੱਕ ਜਾਂਦੇ ਆ, ਵਰਚੁਅਲ ਜੁੱਤੀਓ ਜੁੱਤੀ ਤੇ ਹੁੰਦੇ ਆ ਵਰਚੁਅਲ ਦੁਨੀਆ 'ਚ। ਉਹ ਉਹਨਾਂ ਨੂੰ ਭੰਡਦੇ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਕੰਮ ਦੀ ਗੱਲ ਕਰੋ, ਮੁੱਦਿਆਂ ਦੀ ਗੱਲ ਕਰੋ। ਜਦ ਖਾਲਿਸਤਾਨ ਦੀ ਗੱਲ ਕਰਨੀ ਸੁਪਰੀਮ ਕੋਰਟ ਦੀ ਨਜ਼ਰ 'ਚ ਕੋਈ ਗੁਨਾਹ ਨਹੀਂ ਹੈ, ਕੋਈ ਜੁਰਮ ਨਹੀਂ ਹੈ, ਤਾਂ ਗੱਲ ਤਾਂ ਤੁਸੀਂ ਉਹ ਛੇੜਦੇ ਹੋ। ਜੇ ਕੋਈ ਕਰਦਾ ਮੁਖਾਲਫਤ ਕਰਦਾ, ਅਸੀਂ ਕਹਿੰਦੇ ਕਿ ਉਹਨਾਂ ਦਾ ਵੀ ਠੀਕ ਹੈ ਭਾਈ, ਉਹਨਾਂ ਦਾ ਵਿਚਾਰ ਰੱਖਣ ਦਾ ਅਧਿਕਾਰ ਆ, ਇਹ ਜੇ ਕੋਈ ਹਮਾਇਤ ਕਰਦਾ ਕਰੀ ਜਾਵੇ। ਪਰ ਤੁਸੀਂ ਲੀਡਰ ਲੋਕ ਇਹ ਆਪ ਹੀ ਆਪਣਾ ਫਾਇਦੇ ਵਾਸਤੇ ਜੇ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਹਵਾ ਦਿਓਗੇ ਜਿਹੜੇ ਕਿ ਹੈ ਵੀ 6-6 ਸਾਲ ਪੁਰਾਣੇ ਆ, ਔਰ ਫਿਲਮ ਦੇ ਵਿੱਚ ਕੁਛ ਹੈ ਵੀ ਨਹੀਂ ਕਿ ਸੱਚਾਈ ਦਿਖਾਈ ਆ, ਸੱਚਾਈ ਤੋਂ ਮੁਨਕਰ ਕਿਵੇਂ ਹੋ ਸਕਦੇ ਹੋ? ਤਾਂ ਉਹ ਜਿਹੜਾ ਪਲੀਜ਼ ਹੈ ਕਿ ਸਭ ਤੋਂ ਜ਼ਿਆਦਾ ਤਾਂ ਮਾਹੌਲ ਤੁਸੀਂ ਖਰਾਬ ਕਰਦੇ ਪਏ ਹੋ। ਕਰਨ ਉੱਥੇ ਕਿਸੇ ਦਾ ਟਾਈਮ ਪੈ ਗਿਆ, ਜਾ ਕੇ ਛਿੱਤਰੋ ਛਿੱਤਰੀ ਹੋ ਗਏ, ਕਿਹਦਾ ਅੰਗ ਪੈਰ ਵੱਢਿਆ ਗਿਆ, ਤੇ ਕੌਣ ਜ਼ਿੰਮੇਵਾਰ ਆ? ਪੇਜ ਤੇ ਜਾ ਕੇ ਦੇਖੋ ਤੇ ਸਹੀ ਰਵਨੀਤ ਬਿੱਟੂ ਦੇ ਕਿ ਲੋਕ ਕਿਵੇਂ ਲੜਨ ਰਹੇ ਆ। ਤਾਂ ਇਹੋ ਜਿਹੀਆਂ ਚੀਜ਼ਾਂ ਤੋਂ ਖੁਦ ਹੀ ਗੁਰੇਜ਼ ਕਰਨਾ ਚਾਹੀਦਾ। ਜਿਹੜੇ ਸਾਡੇ ਜ਼ਮੀਨ ਨਾਲ ਜੁੜੇ ਮੁੱਦੇ ਆ, ਸਾਡੇ ਮਾਸਟਰ ਝੋਨਾ ਲਾਉਣ ਡਏ ਆ, ਸਬਜ਼ੀ ਵੇਚਣ ਡਏ ਆ, ਸਾਡੇ ਇਹਨਾਂ ਦੀ ਆਪਣੀ ਇੱਕ ਸਰਪੰਚ ਦੀ ਵਿਚਾਰੀ ਝੋਨਾ ਲਾਉਣ ਡਈ, ਹੋਰ ਦੱਸੋ। ਉਹ ਕਹਿੰਦੀ ਕਿ ਘਰ ਵਾਲੇ ਦਾ ਰੁਜ਼ਗਾਰ ਖੁੱਸ ਗਿਆ, ਮੈਂ ਹੁਣ ਝੋਨਾ ਨਾ ਲਾਵਾਂ ਤੇ ਹੋਰ ਸਰਪੰਚ ਕਹਿ ਕੇ ਉਹਦਾ ਦਾ ਢਿੱਡ ਥੋੜਾ ਨਾ ਭਰਿਆ ਜਾਂਦਾ। ਇਹ ਮੁੱਦੇ ਜਿਹੜੇ ਅਸਲ ਮੁੱਦੇ ਲੋਕਾਂ ਦੇ ਮੁੱਦੇ, ਉਹਦੇ ਤੇ ਰਾਜਨੀਤੀ ਕਰਨ ਦੀ ਜ਼ਰੂਰਤ ਆ। ਵੋਟਾਂ ਵਾਸਤੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ। ਜੀ ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਤ੍ਰਿਪਤ ਰਜਿੰਦਰ ਬਾਜਵਾ ਨੇ ਚੀਨ ਨਾਲ ਹੋਏ ਮਸਲੇ ਦੇ ਟਾਈਮਿੰਗ ਦੇ ਉੱਤੇ ਸਵਾਲ ਚੁੱਕਿਆ। ਮੈਨੂੰ ਲੱਗਦਾ ਹੋਰ ਵੀ ਕਈਆਂ ਨੇ ਇਸ ਤਰੀਕੇ ਦੀ ਗੱਲ ਕੀਤੀ ਹੋਣੀ ਹੈ। ਦੇਖੋ ਮੇਰੇ ਖਿਆਲ ਦੇ ਨਾਲ ਮੈਂ ਇਸ ਚੀਜ਼ ਦੇ ਨਾਲ ਮੁਤਫਿਕ ਨਹੀਂ, ਮਾਫ ਕਰਨਾ। ਹਰੇਕ ਗੱਲ ਤੇ ਜੇ ਹੁਣ ਮੰਨ ਲਓ ਤੁਸੀਂ ਮੋਦੀ ਸਰਕਾਰ ਦੇ ਕ੍ਰਿਟਿਕ ਹੋ, ਇਹਦਾ ਮਤਲਬ ਇਹ ਨਹੀਂ ਹੈ ਕਿ ਹਰ ਮਾਮਲੇ ਤੇ ਹੀ ਤੁਸੀਂ ਸਹੀ ਹੋਵੋ। ਇਹ ਜ਼ਰੂਰੀ ਨਹੀਂ ਹੈ। ਜੇ ਤੁਸੀਂ ਕ੍ਰਿਟਿਕ ਹੋ ਤਾਂ ਹਰ ਮੌਕੇ ਤੇ ਤੁਸੀਂ ਕ੍ਰਿਟਿਸਿਜ਼ਮ ਕਰੋ, ਔਰ ਤੁਹਾਡਾ ਕ੍ਰਿਟਿਸਿਜ਼ਮ ਸਹੀ ਹੋਵੇ, ਉਹਦੇ 'ਚ ਮੈਨੂੰ ਵੀ ਰੱਖ ਲਓ ਤੁਸੀਂ।
ਜੇ ਅਸੀਂ ਆਲੋਚਕ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਦੀਵੀ ਸੱਚੇ ਹਾਂ, ਅਸੀਂ ਸਦੀਵੀ ਜਿਹੜੇ ਠੀਕ ਆ, ਅਸੀਂ ਵੀ ਗਲਤ ਹੋ ਸਕਦੇ ਕਿਸੇ ਮਾਮਲੇ 'ਚ। ਖੈਰ ਗੱਲ ਇਹ ਆ ਕਿ ਦੇਖੋ ਪੁਲਵਾਮਾ ਦਾ ਮਸਲਾ ਹੋਇਆ, ਉਦੋਂ ਦੇ ਟਾਈਮਿੰਗ ਤੇ ਸਵਾਲ ਚੁੱਕੇ ਗਏ, ਠੀਕ ਹੈ, ਚਲੋ ਉਹ ਰਾਜਨੀਤਿਕ ਇਸ਼ੂ ਬਣਿਆ, ਲੋਕਾਂ ਨੇ ਕੀ ਉਹਦੇ ਤੇ ਦਿੱਤਾ ਫਤਵਾ ਉਹ ਸਭ ਨੂੰ ਪਤਾ ਹੀ ਹੈ, ਕਿਉਂਕਿ ਇਹਨਾਂ ਨੇ ਮੁੜ ਕੇ ਸਟ੍ਰਾਈਕ ਕੀਤਾ, ਉਸ ਤੋਂ ਬਾਅਦ ਚਲੋ ਗੱਲ ਗਈ ਆਈ। ਹੁਣ ਇਹ ਕਹਿੰਦੇ ਆ ਕਿ ਇਹ ਜੀ ਬਿਹਾਰ ਦੇ ਵਿੱਚ ਇਲੈਕਸ਼ਨ ਆ, ਫਲਾਂ ਆ ਤਨਕਾ, ਮੈਨੂੰ ਨਹੀਂ ਲੱਗਦਾ ਕਿ ਚਾਈਨਾ ਜਿਹੜਾ ਉਹ ਇੰਡੀਆ ਦੇ ਰਿਮੋਟ ਤੇ ਚੱਲਦਾ ਪਿਆ, ਮੈਨੂੰ ਨਹੀਂ ਲੱਗਦਾ ਉਹ ਤਾਂ US ਦੇ ਰਿਮੋਟ ਤੇ ਨਹੀਂ ਚੱਲਦੇ ਪਏ, ਉਹ ਤੇ ਰਸ਼ੀਆ ਦੀ ਰਿਮੋਟ ਤੇ ਨਹੀਂ ਚੱਲਦੇ ਪਏ, ਤੇ ਇੰਡੀਆ ਐਡਾ ਕਿੱਡਾ ਸੁਪਰ ਪਾਵਰ ਆ ਗਿਆ ਭਾਈ। ਇਹਨਾਂ ਨੇ ਚਾਈਨਾ ਨੂੰ ਅੱਗੇ ਲਾ ਲਿਆ ਕਿ ਹਾਂ ਭਾਈ ਤੁਸੀਂ ਚੜ ਕੇ ਆਇਓ, ਆਪਾਂ ਇੱਕ ਸੈਟਿੰਗ ਕਰਦੇ ਆ, ਫਿਰ ਅਸੀਂ ਪਾਵਾਂਗੇ ਤੇ 20-25 ਸਾਡੇ ਮਰ ਜਾਣਗੇ, ਫਿਰ 40-45 ਤੁਹਾਡੇ ਮਾਰਾਂਗੇ, ਤੁਸੀਂ ਅੰਕੜਾ ਲਗਾ ਲਿਓ ਹੈ, ਫਿਰ ਤੁਸੀਂ ਗਾਂ ਨੇਪਾਲ ਤੱਕ ਚੱਲ ਜਾਓ। ਐਸੀਆਂ ਕਿਹੜੀਆਂ ਵਾਹੀਆਤ ਗੱਲਾਂ 'ਚ ਪਏ, ਜਿਨ੍ਹਾਂ ਗੱਲਾਂ ਦੇ ਤੁਹਾਡੇ ਕੋਲ ਤੱਥ ਨਹੀਂ ਹੈ, ਜਿਨ੍ਹਾਂ ਗੱਲਾਂ ਦੇ ਤੁਹਾਡੇ ਕੋਲ ਸਬੂਤ ਨਹੀਂ, ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਤੁਸੀਂ ਠੀਕ ਆ ਕਿ ਸਵਾਲ ਚੁੱਕ ਸਕਦੇ ਹੋ, ਆਪੋਜੀਸ਼ਨ ਦੇ ਵਿੱਚ ਹੋ, ਪਰ ਜਿੱਦਾਂ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆ, ਅੱਜ ਉਹਨਾਂ ਨੇ ਇੱਕ ਚੀਜ਼ ਜਿਹੜੀ ਆ ਸਾਫ਼ ਕੀਤੀ, ਉਹਨਾਂ ਨੇ ਕਿਹਾ ਕਿ ਇਹਦੇ ਪਿੱਛੇ ਇੱਕ ਬਹੁਤ ਵੱਡੀ ਭਾਵਨਾ ਹੈ, ਮਤਲਬ ਇੱਕ ਬਹੁਤ ਵੱਡਾ ਮੰਤਵ ਛੁਪਿਆ ਚਾਈਨਾ ਦਾ। ਉਹਨਾਂ ਨੇ ਜੋ ਤਰਕ ਦਿੱਤਾ, ਮੈਂ ਉਸ ਚੀਜ਼ ਦੇ ਨਾਲ 100% ਸਹੀ ਹੈ, 100% ਸਹੀ ਹੈ। ਕਿਉਂ? ਕਿਉਂਕਿ ਜਿਹੜਾ ਦੌਲਤ ਬੇਗ ਓਲਡੀ ਰੋਡ ਹੈ ਇੰਡੀਆ ਦਾ, ਉਹਨਾਂ ਨੇ ਉੱਥੋਂ ਤੱਕ ਆਉਣਾ ਹੈ, ਗਲਵਾਨ ਘਾਟੀ ਨੂੰ ਆਪਦੇ ਕਬਜ਼ੇ 'ਚ ਲੈ ਕੇ, ਜਿਹੜਾ ਕਹਿੰਦੇ ਕਿ ਜਿੱਥੇ ਆ ਕੇ ਗਲਵਾਨ ਦਰਿਆ ਉਹਦੇ 'ਚ ਡਿੱਗਦਾ, ਸ਼ਿਓਕ ਦਰਿਆ 'ਚ ਸਾਡਾ ਬਾਰਡਰ ਇੱਥੋਂ ਤੱਕ ਪਹੁੰਚਦਾ, ਤੇ ਉੱਥੇ ਸੜਕ ਆ ਜਾਂਦੀ ਹੈ, ਨਾਲ ਨਾਲ ਸੜਕ ਜਾਂਦੀ ਹੈ, ਕਿ ਸਾਹਮਣੇ ਸਾਨੂੰ ਦਿਖਦੀ ਰਹੂਗੀ ਸੜਕ, ਤੇ ਉਹ ਜਿਹੜੀ ਉਹ TC ਤੇ ਜਾਂਦੀ ਹੈ ਸੜਕ। ਕੋਰਾਕਰਮ ਪਾਸ ਆ ਜਿਹੜਾ ਦਰਿਆ, ਉਹਦੇ ਬਿਲਕੁਲ ਜਿਹੜੇ ਉੱਤੇ ਬੈਠੇ ਆ ਫੌਜ ਵਾਲੇ, ਇੰਡੀਅਨ ਫੌਜ ਵਾਲੇ, ਉਹਨਾਂ ਦੀ ਸਪਲਾਈ ਲੈਂਦੇ ਉਹ। ਸੋ ਇਹ ਚੀਜ਼ ਜਿਹੜੀ ਆ ਤੱਥਾਂ ਦੇ ਆਧਾਰ ਤੇ ਆ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਗੱਲ ਕਹੀ ਕਿ ਹਾਂ ਭਾਈ ਤੁਹਾਨੂੰ ਢਿੱਲ ਵਿਖਾਉਣੀ ਨਹੀਂ ਚਾਹੀਦੀ, ਇਹ ਬਹੁਤ ਮਸਲਾ ਗੰਭੀਰ ਆ, ਤੇ ਮੈਂ ਉਸ ਚੀਜ਼ ਦੇ ਨਾਲ ਸਹਿਮਤ ਪ੍ਰਭਾਵਿਤ ਵੀ ਹੋਇਆ ਕਿ ਹਾਂ ਯਾਰ ਉਸ ਗੱਲ ਦੇ ਪਿੱਛੇ ਤਰਕ ਆ। ਕਿਉਂ? ਕਿਉਂਕਿ ਚਾਈਨਾ ਇਹੀ ਚਾਹੁੰਦਾ ਹੈ ਕਿ ਉਸ ਰੋਡ ਦੇ ਉੱਤੇ ਆ ਜਾਏ, ਘੱਟੋ ਘੱਟ ਬਲੌਕ ਕਰਨ ਦੀ ਨਾ ਵੀ ਸਮਰੱਥਾ ਹੋਵੇ, ਪਰ ਵਾਚ ਕਰਨ ਦੀ ਸਮਰੱਥਾ ਜ਼ਰੂਰ ਹੋਵੇ। ਹਰੇਕ ਦੇਸ਼ ਇਸ ਤਰ੍ਹਾਂ ਕਰਦਾ। ਤਾਂ ਖੈਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਤੱਥ ਹੀ ਨਹੀਂ ਕਰਨੀਆਂ ਚਾਹੀਦੀਆਂ, ਕਰਨੀਆਂ ਜ਼ਰੂਰ ਚਾਹੀਦੀਆਂ, ਨੋ ਪ੍ਰੋਬਲਮ। ਜੇ ਤੁਹਾਡੇ ਕੋਲ ਠੋਸ ਤੱਥ ਨੇ ਤਾਂ ਗੱਲ ਜ਼ਰੂਰ ਕਰੋ। ਜੀ ਜੀ। ਅਗਲੀ ਮਿੰਟ 'ਚ ਗੱਲ ਕਰਦੇ, ਕਹਿੰਦੇ 2022 'ਚ BJP 50% ਸੀਟਾਂ ਦੇ ਉੱਤੇ ਕਰੇਗੀ ਦਾਅਵਾ, ਅਕਾਲੀ ਦਲ ਨੂੰ ਕਹਿੰਦੇ ਮੰਨਣਾ ਪਵੇਗਾ ਫੈਸਲਾ। ਇਹ ਕਿਤੇ ਪ੍ਰਧਾਨ ਸਾਹਿਬ ਨੇ ਇਸੇ ਚੱਕਰ ਦੇ ਵਿੱਚ ਤੇ ਬਿਆਨ ਨਹੀਂ ਦਿੱਤਾ ਕਿ ਸਾਨੂੰ ਨਹੀਂ ਕੋਈ ਅਲਾਇੰਸ ਲੋਨ ਦੀ ਪਰਵਾਹ, ਸਾਨੂੰ ਨਹੀਂ ਵਜ਼ੀਰੀ ਵਜ਼ੂਰੀ ਦੀ ਪਰਵਾਹ ਹੈਗੀ, ਅਸੀਂ ਤੇ ਚੱਕ ਦਿਆਂਗੇ ਫਟੇ। ਕਿਉਂਕਿ ਦੇਖੋ ਗੱਲ ਇਹ ਆ ਕਿ ਘੁਰਕੀ ਆ ਨਾ, ਘੁਰਕੀ ਨੂੰ ਘੁਰਕੀ ਦਿੱਤੀ ਜਾਂਦੀ ਆ। ਔਰ ਇਹਨਾਂ ਦਾ ਮਸਲਾ ਆਪਾਂ ਨੂੰ ਪਤਾ ਹੀ ਆ ਕਿ ਆ ਜਿਹੜਾ ਲੰਘਿਆ ਇਲੈਕਸ਼ਨ ਹੈ ਉਦੋਂ ਵੀ ਵਿਗੜ ਗਿਆ ਸੀਗਾ, ਇੰਨਾ ਜ਼ਿਆਦਾ ਵਿਗੜ ਗਿਆ ਕਿ ਚੀਜ਼ਾਂ ਗਾਂਹ ਦੀ ਗਾਂਹ ਗਈਆਂ, ਅਮਿਤ ਸ਼ਾਹ ਤੱਕ ਮਿਲਣ ਆਇਆ, ਫਿਰ ਉਹ ਸਾਰੀਆਂ ਚੀਜ਼ਾਂ ਸੌਟ ਵੀ ਹੋਈਆਂ। ਦਿੱਲੀ ਗੁਰਦੁਆਰੇ ਦੇ ਵਿੱਚ ਜੋ ਪ੍ਰਬੰਧ ਵਿੱਚ ਮਸਲੇ ਉੱਠੇ ਉਹ ਆਪਣੇ ਪੱਧਰ ਤੇ ਸੀ। ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਿੱਖ ਚਿਹਰੇ ਉੱਤੇ ਫਿੱਟ ਕੀਤੇ, ਅਕਾਲੀ ਦਲ 'ਚ ਉਹਨਾਂ ਨੂੰ ਆਪਣੇ ਹੱਕ 'ਚ ਭੁਗਤਾਇਆ। ਇਹ ਗੇਮ ਤੇ ਬੜੀ ਲੰਮੇ ਸਮੇਂ ਦੀ ਜੇ ਲਾ ਲਈਏ ਆਪਾਂ, ਇਹ ਤੇ ਉਦੋਂ ਵੀ ਚੱਲੀ ਜਾਂਦੀ ਹੈ ਜਦੋਂ ਅਮਿਤ ਸ਼ਾਹ ਨੇ ਰੈਲੀ ਰੱਖੀ ਸੀਗੀ ਅੰਮ੍ਰਿਤਸਰ 'ਚ, ਚੇਤਾ ਨਾ ਤੁਹਾਨੂੰ, ਤੇ ਕੈਪਟਨ ਨੇ ਬਰੋਬਰ ਰੱਖੀ ਸੀ। ਉਸ ਤੋਂ ਬਾਅਦ ਨਸ਼ਿਆਂ ਦੇ ਮੁੱਦੇ ਤੇ ਇਹਨਾਂ ਨੇ BSF ਦੇ ਖਿਲਾਫ ਧਰਨਾ ਲਾਤਾ ਸੀ। ਗੱਲਾਂ ਤੇ ਬਹੁਤ ਪੁਰਾਣੀਆਂ ਨੇ, ਪਰ ਜਿਸ ਤਰ੍ਹਾਂ ਅੱਜ ਮਦਨ ਮੋਹਨ ਮਿੱਤਲ ਇਹਨਾਂ ਦੇ ਬਹੁਤ ਵੈਟਰਨ ਆਗੂ ਆ ਭਾਜਪਾ ਵਾਲਿਆਂ ਦੇ, ਉਹਨਾਂ ਨੇ ਕਿਹਾ ਫਿਰ ਕਹਿੰਦੇ ਕਿ ਬਈ ਐਤਕੀ ਉਹ ਜਿਹੜਾ ਹੈਗਾ ਨਾ 94-23 ਵਾਲਾ ਜਿਹੜਾ ਫਾਰਮੂਲਾ ਉਹ ਨਹੀਂ ਚੱਲਣਾ, ਐਤਕੀ 50-50 ਓਵਰ ਵਾਲਾ ਮੈਚ ਹੀ ਹੋਊਗਾ, ਮਤਲਬ ਕਿ 50-50 ਵਾਲਾ ਹੀ, ਤਾਂ ਅਸੀਂ ਅੱਧੀਆਂ ਸੀਟਾਂ ਲਵਾਂਗੇ। ਤੇ ਹਰਜੀਤ ਗਰੇਵਾਲ ਹੈ ਇਹਨਾਂ ਦੇ ਲੀਡਰ, ਅੱਛੇ ਲੀਡਰ ਆ, ਬੜੇ ਸੋਚ ਸਮਝ ਕੇ ਬੋਲਦੇ ਆ, ਬੁਲਾਰੇ ਆ ਜਿਹੜੇ ਹਰਜੀਤ ਗਰੇਵਾਲ। ਉਹ ਕਹਿੰਦੇ ਇਹਦੇ 'ਚ ਕੀ ਆ ਕਿ 200 ਕਿਲੋਮੀਟਰ ਦਾ ਏਰੀਆ ਪੰਜਾਬ 'ਚ ਇਸ ਤਰ੍ਹਾਂ ਦਾ ਪਿਆ ਜਿੱਥੇ ਸਾਡਾ ਕੋਈ ਕੈਂਡੀਡੇਟ ਹੀ ਨਹੀਂ ਹੁੰਦਾ, ਜਦ ਕਿ ਸਾਡੀ ਉੱਥੇ ਬਹੁਤ ਸਾਰੀ ਵੋਟ ਹੈਗੀ ਆ। ਸੋ ਇਹ ਉਹਨਾਂ ਨੂੰ ਭੁਲੇਖਾ ਕਿ ਜੇ ਸਾਨੂੰ ਵੱਧ ਸੀਟਾਂ ਦਿੱਤੀਆਂ ਜਾਣ ਤੇ ਅਸੀਂ ਵੱਧ ਜਿੱਤ ਸਕਦੇ। ਉਹ ਕਹਿੰਦੇ ਕਿ ਅਕਾਲੀ ਤੇ ਜਿਹੜੇ ਰਗੜੇ ਪਏ, ਝਗੜੇ ਪਏ ਆ, ਤਾਂ ਸਾਨੂੰ ਮੌਕਾ ਦਿੱਤਾ ਜਾਣਾ ਚਾਹੀਦਾ, ਉਹ ਅਕਾਲੀਆਂ ਨੂੰ ਫਾਇਦਾ ਉਹਦੇ 'ਚ। ਪਰ ਅਕਾਲੀ ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਤੁਸੀਂ ਆ ਜਾਓ, ਇਕੱਲੇ ਆ ਕੇ ਵੇਖ ਲਓ, ਫਿਰ ਤੁਹਾਨੂੰ ਪਤਾ ਲੱਗ ਜਾਊਗਾ। ਸੋ ਮੇਰੇ ਖਿਆਲ ਦੇ ਨਾਲ ਇਹ ਜਿੱਦਾਂ ਬਿਆਨ ਆਇਆ, ਮੈਂ ਉਸੇ ਚੀਜ਼ ਨੂੰ ਤਾਂ ਹੀ ਇਹਦੇ ਨਾਲ ਰਿਲੇਟ ਕੀਤਾ ਵਾ ਕਿ ਮੈਨੂੰ ਲੱਗਦਾ ਕਿ ਜਿਹੜਾ ਪ੍ਰਧਾਨ ਸਾਹਿਬ ਦਾ ਬਿਆਨ ਆਇਆ ਉਹ ਕਿਤੇ ਨਾ ਕਿਤੇ ਇੱਧਰ ਵੀ ਨਿਸ਼ਾਨਾ
ਕਿ ਜੇ ਭਾਈ ਤੁਸੀਂ ਇਹ ਗੱਲ ਚਾਹੁੰਦੇ ਹੋ ਤਾਂ ਫਿਰ ਅਸੀਂ ਵੀ ਇਹ ਚਾਹੁੰਦੇ ਹਾਂ। ਹਾਲਾਂਕਿ ਅਕਾਲੀ ਲੀਡਰਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਕਿ ਮਦਨ ਮੋਹਨ ਮਿੱਤਲ ਨੂੰ ਕੌਣ ਪੁੱਛਦਾ, ਇਹਨਾਂ ਦੀ ਤੇ ਆਪ ਦੀ ਟਿਕਟ ਹੈ ਜਿਹੜੀ ਉਹ ਪਿਛਲੀ ਦਫਾ ਕੱਟੀ ਗਈ ਸੀ। ਤੇ ਭਾਜਪਾ ਵਾਲੇ ਕਹਿੰਦੇ ਨਹੀਂ ਨਹੀਂ, ਉਹ ਤੇ ਮਾਰਗਦਰਸ਼ਨ ਮੰਡਲ ਵਾਲਾ ਸਿਸਟਮ ਸੀਗਾ, ਬਜ਼ੁਰਗ ਹੋ ਗਏ ਆ, ਇਹਨਾਂ ਦਾ ਹੱਥ ਹਜੇ ਵੀ ਬਹੁਤ ਪੈਂਦਾ, ਵੀ ਅਸੀਂ ਮੰਗ ਜ਼ਰੂਰ ਕਰਾਂਗੇ, ਹਾਈ ਕਮਾਂਡ ਕਰਦਾ ਜਾਂ ਨਹੀਂ ਕਰਦਾ ਉਹ ਹਾਈ ਕਮਾਂਡ ਜਾਣੇ। ਜੀ ਜੀ ਜੀ। ਅਗਲੀ ਮਿੰਟ ਵਿੱਚ ਜਾਂਦੇ ਤੇ ਗੱਲ ਕਰੀਏ ਤੇ ਕਹਿੰਦੇ ਅਪਰਾਧਿਕ ਮਾਮਲੇ ਦੀ ਕਵਰੇਜ ਕਰਨਗੇ 2 ਪੱਤਰਕਾਰਾਂ ਨੂੰ ਇੱਕ ਮਹਿਲਾ SHO ਨੇ ਬਣਾਇਆ ਬੰਦੀ। ਮੈਂ ਹਾਂ ਹਰਜੀਤ ਵਾਲਿਆਂ ਨੂੰ ਹੁਣ ਕੀ ਕਹੀਏ, ਦੇਖੋ ਪੱਤਰਕਾਰਾਂ ਨੂੰ ਬੰਦੀ ਬਣਾ ਲਿਆ, ਤੇ ਜੇ ਕੋਈ ਸਧਾਰਨ ਬੰਦਾ ਜਾਂਦਾ ਤੇ ਹੋ ਸਕਦਾ ਕਿ ਉਹਨੂੰ ਲੰਮਿਆ ਹੀ ਪਾ ਲੈਂਦੇ, ਜੇ ਪੱਤਰਕਾਰ ਤੇ ਬੰਦ ਕਰ ਦਿੱਤੇ ਆ ਤੇ ਦੂਜਿਆਂ ਦਾ ਤਾਂ ਧੂੰਆਂ ਕੱਢ ਦੇਣਾ ਸੀ ਮਾਰ ਮਾਰ ਕੇ ਇਹਨਾਂ ਨੇ। ਖੈਰ ਦੇਖੋ ਪੱਤਰਕਾਰ ਜਿਹੜੇ ਆ ਉਹ ਕਿਤੇ ਵੀ ਜਾ ਸਕਦੇ ਆ, ਪੱਤਰਕਾਰਾਂ ਕੋਲ ਆਪਣੀ ਆਜ਼ਾਦੀ ਹੈ, ਥੋੜੀ ਜਿਹੀ ਵੱਧ ਹੁੰਦੀ ਆ ਆਪਣੇ ਨਾਲੋਂ, ਵੈਸੇ ਆਪਾਂ ਵੀ ਬਹੁਤ ਅਖਤਿਆਰਾਤ ਰੱਖਦੇ ਹਾਂ ਆਪਣੇ ਪੱਧਰ ਤੇ। ਤਾਂ ਖੈਰ ਇਹ ਮਾਮਲਾ ਜਿਹੜਾ ਇਸ ਤਰ੍ਹਾਂ ਸੀਗਾ ਕਿ ਕਿਸੇ ਨੇ ਦੱਸਿਆ ਪੱਤਰਕਾਰ ਨੂੰ ਕਿ ਹਵਾਲਾ ਦੇ ਵਿੱਚ ਜਿਹੜੇ ਬੰਦੇ ਬੰਦ ਕੀਤੇ ਆ, ਯਾਨੀ ਜਿਹੜੇ ਬੰਦੀ ਰੱਖੇ ਇਹਨਾਂ ਨੇ, ਉਹ ਨਾਲ ਨਾਲ ਮਤਲਬ ਕਿ ਕੋਈ ਡਿਸਟੈਂਸਿੰਗ, ਮੈਂ ਅੱਗੇ ਕਿਹਾ ਡਿਸਟੈਂਸਿੰਗ ਸ਼ਬਦ ਦਾ ਮੈਨੂੰ ਕੋਈ ਮਾਇਨਾ ਇੱਥੇ ਨਜ਼ਰ ਨਹੀਂ ਆਉਂਦਾ ਪੰਜਾਬ ਦੇ ਵਿੱਚ, ਪੰਜਾਬ 'ਚ ਕੀ ਪੂਰੇ ਇੰਡੀਆ 'ਚ ਨਹੀਂ ਨਜ਼ਰ ਆਉਂਦਾ। ਤਾਂ ਖੈਰ ਆਪਦੀ ਥਾਂ ਤੇ ਕਿ ਮਾਮਲੇ ਕਿੰਨੇ ਨਿਕਲਦੇ ਆ ਕਿੰਨੇ ਮਰਦੇ ਆ ਉਹ ਗੱਲ ਆਪਦੀ ਥਾਂ ਤੇ ਰਹਿ ਗਈ ਆ, ਹੁਣ ਕੋਈ ਕੁਛ ਨਹੀਂ ਜਾਣਦਾ ਕਰੋਨਾ ਨੂੰ। ਤਾਂ ਉੱਥੇ ਕੀ ਬਣਿਆ ਕਿ ਜਦ ਪੱਤਰਕਾਰ ਪਹੁੰਚੇ ਉਹਨਾਂ ਨੇ ਆਪਣੀ ਮੂਵੀ ਬਣਾਉਣੀ ਸ਼ੁਰੂ ਕੀਤੀ, ਤਾਂ ਇਸ ਬੀਬੀ ਥਾਣੇਦਾਰਨੀ ਨੇ ਉਹਨਾਂ ਨੂੰ ਤਾੜਿਆ ਔਰ ਇੱਥੋਂ ਤੱਕ ਦੱਸਦੇ ਆ ਕਿ ਧੱਕਾ ਮੁੱਕੀ ਵੀ ਕੀਤਾ ਔਰ ਇਸ ਤੋਂ ਇਲਾਵਾ ਉਹਨਾਂ ਨੂੰ ਬੰਦੀ ਵੀ ਬਣਾ ਲਿਆ। ਉਸ ਤੋਂ ਬਾਅਦ ਪੱਤਰਕਾਰ ਜਿਹੜੇ ਆ ਉਹ ਇਕੱਠੇ ਹੋ ਗਏ ਔਰ ਕਮਾਲ ਦੀ ਗੱਲ, ਮੈਂ ਫੋਟੋ ਵੇਖੀ ਅਜੀਤ 'ਚ ਤੇ ਉੱਥੇ ਪੱਤਰਕਾਰ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਆ, ਹਾਲਾਂਕਿ ਉਹਨਾਂ ਨੇ ਨਕਾਬ ਦੇ ਤੇ ਪਾਏ ਆ, ਕੀ ਉਹਨਾਂ ਨੂੰ ਬੋਲਦੇ ਆ ਮਾਸਕ, ਉਹ ਤੇ ਪਾਏ ਆ, ਪਰ ਜਿਹੜੀ ਡਿਸਟੈਂਸਿੰਗ ਦੀ ਤੁਸੀਂ ਗੱਲ ਕਰਦੇ, ਡਿਸਟੈਂਸਿੰਗ ਤੁਹਾਡੇ 'ਚ ਕਿੱਥੇ ਆ? ਤੁਸੀਂ ਤੇ ਮੋਢੇ ਤੇ ਮੋਢਾ ਲਾ ਕੇ ਖਲੋਤੇ ਹੋ 20-25 ਜਾਣੇ। ਤਾਂ ਕਹਿਣ ਦਾ ਭਾਵ ਮੈਂ ਅੱਗੇ ਕਿਹਾ ਨਾ ਕਿ ਡਿਸਟੈਂਸਿੰਗ ਵੈਂਸਿੰਗ ਕੁਛ ਨਹੀਂ ਹੈ, ਐਵੇਂ ਪੱਤਰਕਾਰ ਚੱਕ ਲੈਂਦੇ ਆ ਮੁੱਦਾ ਕਿ ਦੇਖੋ ਜਦੋਂ ਪੈਲਸਾਂ ਦੇ ਵਿੱਚ ਵਿਆਹ ਹੋਣਗੇ ਉੱਥੇ ਡਿਸਟੈਂਸਿੰਗ ਰਹਿ ਜੂਗੀ, ਜਦੋਂ ਨਚਾਰ ਨੱਚਣਗੇ, ਜੇ ਮੰਤਰੀ ਲੱਗਣਗੇ ਉੱਥੇ ਮੰਚਾਂ ਤੇ, ਉੱਥੇ ਕਿਹੜੀ ਡਿਸਟੈਂਸਿੰਗ ਰਹਿ ਜਾਣੀ ਆ? ਜਦੋਂ ਗਲਾਸੀ ਖੜਕੂਗੀ ਮੇਜ਼ ਦੇ ਆਲੇ ਦੁਆਲੇ ਬਹਿ ਕੇ 7-8 ਜਣੇ ਜਦੋਂ ਮੁਰਗਾ ਪਾੜਨਗੇ ਉੱਥੇ ਕਿਹੜੀ ਡਿਸਟੈਂਸਿੰਗ ਰਹਿ ਜਾਣੀ ਆ? ਜਦ ਝੋਨਾ ਲਾਉਂਦੇ ਆ ਰਾਲ ਮੱਲ ਕੇ ਲੋਕ, ਕਿਹੜੀ ਡਿਸਟੈਂਸਿੰਗ ਰਹਿ ਜਾਂਦੀ ਆ? ਜਾਂ ਤਾਂ ਤੁਸੀਂ ਸਖਤਾਈ ਕਰੋ ਪੂਰੀ ਤੇ ਜਾਂ ਖੁੱਲ ਕਰੋ ਪੂਰੀ। ਐਵੇਂ ਸਿਆਪਾ ਪਾਇਆ ਡਿਸਟੈਂਸਿੰਗ ਵਾਲਾ। 3 ਜੀ ਜਿਹੜੇ ਹੁਣ ਇੱਕ ਮੰਨ ਲਓ ਇੱਕ ਕਾਰ ਆ ਘਰ ਦੀ, ਉਹਦੇ 'ਚ 3 ਤੋਂ ਵੱਧ ਨਹੀਂ ਬੈਠ ਸਕਦੇ, ਤੇ ਘਰੇ 5 ਜਣੇ ਘਰੇ ਵੀ ਤਾਂ ਰਹਿੰਦੇ ਹੀ ਆ ਨਾ ਇਕੱਠੇ। ਕਿੰਨੀਆਂ ਬੇਵਕੂਫਾਨਾ ਗੱਲਾਂ ਨੇ ਕਿ ਕਾਰ 'ਚ ਤੁਸੀਂ 3 ਨਹੀਂ ਬਹਿ ਸਕਦੇ ਤੇ ਘਰ ਦੇ ਵਿੱਚ ਤੁਸੀਂ 5 ਇਕੱਠੇ ਰਹਿ ਸਕਦੇ ਹੋ। ਜੀ 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 ਬਿਲਕੁਲ। ਇਹ ਤਾਂ ਇੱਦਾਂ ਲੱਗਦਾ ਵੀ ਜਿੱਦਾਂ ਟ੍ਰੈਫਿਕ ਵਾਲਿਆਂ ਨੇ ਤਾਂ ਇਹ ਚੀਜ਼ਾਂ ਕਰ ਕਰਕੇ ਸਿਰਫ ਇੱਕ ਪੈਸੇ ਬਣਾਉਣ ਦਾ ਇੱਕ ਹੋਰ ਸਾਧਨ ਜਿਹਾ ਜਿਹੜਾ ਬਣਾਇਆ ਆ। ਸੇਮ ਬੰਦੇ ਘਰ 'ਚ ਠੀਕ ਨੇ ਤੇ ਬਾਹਰ ਪਾਉਣਾ ਤੇ ਉਦੋਂ ਮਾਸਕ ਪਾ ਕੇ ਨਾਲ ਇੱਕ ਦੂਜੇ ਦੇ ਜਿਹੜੇ ਆ ਉਹਨਾਂ ਨੂੰ ਸੇਮ ਗੱਡੀ ਦੇ ਵਿੱਚ ਘੁੰਮਣਾ ਪਊਗਾ, ਨਹੀਂ ਤਾਂ ਚਲਾਨ ਹੁੰਦੇ ਆ। ਸੋ ਆਈ ਥਿੰਕ ਇਹ ਪਾਲਿਸੀਆਂ ਦੇ ਉੱਤੇ ਵੀ ਧਿਆਨ ਦੇਣ ਦੀ ਜ਼ਰੂਰਤ ਆ। ਬਹੁਤ ਬਹੁਤ ਮਿੰਟੂ ਜੀ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤੇ ਉੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।